ਕੀ ਤੁਹਾਨੂੰ ਇਹ ਵਿਸ਼ਵਾਸ ਉੱਠ ਗਿਆ ਕਿ ਹੁਣ ਲੋਕ ਉਸ ਤਰੀਕੇ ਨਾਲ ਬੋਲਣਗੇ ਜਾਂ ਖੜਨਗੇ ਜਾਂ ਲੜਨਗੇ? ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ। ਲੋਕਾਂ ਵਿੱਚ ਜਾਗਰਤੀ ਘੱਟ ਸੀ, ਪਰ ਸੋਸ਼ਲ ਮੀਡੀਆ ਪਿਛਲੇ 10-15 ਸਾਲਾਂ ਤੋਂ ਜਦੋਂ ਦਾ ਸਰਗਰਮ ਹੋਇਆ, ਹੁਣ ਲੋਕਾਂ ਵਿੱਚ ਜਾਗਰਤੀ ਹੈਗੀ ਹੈ। ਉਹਦੇ ਸਬੂਤ ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਦੇਖ ਸਕਦੇ ਹਾਂ ਪਿਛਲੇ ਦੋ ਵਿਧਾਨ ਸਭਾ ਦਾ, ਜਿਹਦੇ ਵਿੱਚ ਬਿਲਕੁਲ ਰਵਾਇਤੀ ਪਾਰਟੀਆਂ ਨੂੰ ਹੁੰਝਾ ਫਿਰ ਕੇ ਇਹਨਾਂ ਨੇ ਪਾਸੇ ਕਰ ਦਿੱਤਾ, ਤੇ ਫਿਰ ਉਸ ਤੋਂ ਬਾਅਦ ਸੰਗਰੂਰ ਦੇ ਇਲੈਕਸ਼ਨ ਵਿੱਚ ਨਵੀਂ ਪਾਰਟੀ ਨੂੰ ਵੀ ਦੱਸ ਦਿੱਤਾ ਕਿ ਮਤਲਬ ਅਸੀਂ ਹੁਣ ਜਾਗਦੇ ਹਾਂ ਤੇ ਸਾਨੂੰ ਹੋਰ ਜਿਹੜਾ ਬਰਗਲਾਇਆ ਜਾਂ ਭੁਲੇਖੇ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹ ਕਹਿਣ ਦਾ ਪਰਪਸ ਸੀ ਕਿ ਮੀਡੀਆ ਜਿਹੜਾ ਹੈਗਾ ਉਹ ਕੀ ਵਿਖਾ ਰਿਹਾ। ਮੀਡੀਆ ਨੇ ਜੋ ਵਿਖਾਉਣਾ ਚਾਹੀਦਾ ਸੀਗਾ ਅਸਲੀ ਰੂਪ ਇਹਨਾਂ ਲੋਕਾਂ ਦੇ, ਜਿਹੜੀ ਮੈਂ ਗੱਲ ਕਰ ਰਿਹਾ, ਇਹ ਕੰਮ ਮੀਡੀਆ ਦਾ ਨਹੀਂ ਹੈਗਾ। ਇਹ ਦੱਸੇ ਵੀ ਇਹਨਾਂ ਦੇ ਅਸਲੀ ਰੂਪ ਕੀ ਹੈਗੇ ਹੈ। ਕੁਝ ਵੀ ਚੀਜ਼ ਅੱਜ ਚੀਜ਼ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਭਗਵੰਤ ਮਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਉਹ ਨਾ ਪੀਤੀ ਹੋਵੇ ਭਾਵੇਂ ਉਹਦਾ ਕਿਰਦਾਰ ਕੀ ਹੈਗਾ ਬੇਸਿਕਲੀ, ਜਦੋਂ ਬੇਸਿਕਲੀ ਡਿੱਗਦਾ ਫਿਰਦਾ ਪੰਜਾਬ ਦੇ ਵਿੱਚ ਸ਼ਰਾਬਾਂ ਪੀ ਕੇ ਤੇ ਜੇ ਬਾਹਰ ਡਿੱਗ ਵੀ ਪਿਆ ਹੋਊਗਾ ਤਾਂ ਉਹਦੇ ਵਾਸਤੇ ਕਿੰਨੀ ਵੱਡੀ ਘਟਨਾ ਹੈ। ਕੀ ਏਡੀ ਜ਼ਰੂਰੀ ਗੱਲ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਅੱਜ ਕੀਤੀ ਜਾਵੇ? ਇਸੇ ਜਿਹੜਾ ਸਾਰਾ ਮੀਡੀਆ ਇਸ ਚੀਜ਼ ਨੂੰ ਵਿਖਾ ਰਿਹਾ। ਜਦੋਂ ਵਪਾਰ ਵਿੱਚ ਵੜ ਗਿਆ ਆਪਣੇ ਗੁਰਕਬਾਲ ਜੀ ਦੇ, ਉੱਥੇ ਸਾਰਾ ਕੁਝ ਇਵੇਂ ਹੁੰਦਾ, ਵਪਾਰੀ ਹੋ ਗਏ ਸਾਰੇ ਲੋਕ। ਇੱਥੇ ਕੋਈ ਆਪਣੀ ਡਿਊਟੀਆਂ ਵਾਲਾ ਰਿਹਾ ਹੀ ਨਹੀਂ। ਜਿਹੜਾ ਇੱਥੇ IAS ਅਫਸਰ ਉਹ ਵਪਾਰੀ, ਜਿਹੜਾ ਜੁਡੀਸ਼ਰੀ 'ਚ ਬੈਠਾ ਉਹ ਵਪਾਰੀ, ਜਿਹੜਾ ਮੀਡੀਆ 'ਚ ਬੈਠਾ ਉਹ ਵਪਾਰੀ। ਰਹਿ ਤਾਂ ਪਬਲਿਕ ਹੀ ਨਾ, ਪੋਲੀਟੀਸ਼ੀਅਨ ਬਾਰੇ ਤਾਂ ਕੋਈ ਵਹਿਮ ਹੀ ਨਹੀਂ ਸਾਰੀ ਦੁਨੀਆ ਨੂੰ, ਤੇ ਪਬਲਿਕ ਰਹਿ ਗਈ ਪੁੱਛਣ ਵਾਸਤੇ। ਨਹੀਂ, ਪ੍ਰੈਸ ਕਲੱਬ ਦਾ ਤੁਸੀਂ, ਮੈਂ ਤੁਹਾਡੇ ਪੇਜ ਦੇ ਉੱਪਰ ਵੀ ਇਹ ਚੀਜ਼ ਪੜ੍ਹਿਆ ਸੀ ਕਿ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਮੀਡੀਆ ਅਦਾਰੇ ਨਹੀਂ ਪਹੁੰਚੇ ਆ। ਪਤਾ ਹੀ ਹੈਗਾ, ਪ੍ਰੈਸ ਦੇ ਤੁਸੀਂ ਸਰਕਾਰ ਦੇ ਤੁਸੀਂ ਖਿਲਾਫ ਬੋਲਣਾ, ਜੁਡੀਸ਼ਰੀ ਦੇ ਤੁਸੀਂ ਖਿਲਾਫ ਬੋਲਣਾ। 3 ਦਿਨ ਪਹਿਲਾਂ ਤਾਂ ਮੈਂ ਆਪਣਾ ਦੱਸ ਰਿਹਾ ਵੀ ਮੈਂ ਇਹ ਬੋਲਣਾ, ਤੇ ਫਿਰ ਕਿਵੇਂ ਪਹੁੰਚਣਗੇ? ਇਹਦੀ ਹਿੰਮਤ ਹੈਗੀ ਇਹਨਾਂ ਦੀ? ਪਹਿਲੀ ਗੱਲ ਤਾਂ ਚੌਥਾ ਥੰਮ ਪਤਾ ਨਹੀਂ ਕਿਹਨੇ ਬਣਾਤਾ ਇਹਨਾਂ ਨੂੰ। ਇੱਕ ਡਾਕੀਏ ਨੂੰ ਜਿਹੜਾ ਤੁਸੀਂ ਬਣਾਤਾ DGP, ਆਹ ਤਾਂ ਹਾਲਾਤ ਹੈਗੇ ਆ। ਕੰਮ ਤੁਹਾਡਾ ਮੈਸੇਂਜਰ ਦਾ ਹੈਗਾ, ਗੱਲ ਸੁਣਿਆ ਤੁਸੀਂ ਪਬਲਿਕ ਦਾ ਦੇਣਾ, ਤੇ ਤੁਸੀਂ ਮਾਲਕੀ ਬਣ ਕੇ ਬੈਠ ਗਏ। ਪਰਸੋਂ ਇੱਕ ਬਹੁਤ ਵੱਡੇ ਡਾਕੂ ਚੋਰ ਨੂੰ ਜਿਹੜੀ ਜ਼ਮਾਨਤ ਦੇਣ ਲੱਗਿਆ ਰਾਮਾ ਬਾਲਾ ਸੁਬਰਾਮਣੀ ਨੂੰ, ਜਿਹੜਾ ਕਿ ਆਸ਼ੂ ਦੇ ਸਾਰੀਆਂ ਲੁੱਟਾਂ ਖੋਹਾਂ ਦਾ ਬਹੁਤ ਵੱਡਾ ਭਾਈਵਾਲ ਸੀ। ਜ਼ਮਾਨਤ ਫਿਰ ਲੱਗੀ ਹੈ 27 ਤਰੀਕ ਨੂੰ ਆਸ਼ੂ ਦੀ। ਇਹ ਕੋਈ ਰਾਜਮੋਹਨ ਜਸਟਿਸ ਹੈ ਜਿਹਦੇ ਨਾਲ ਸੌਦੇਬਾਜ਼ੀਆਂ ਪਹਿਲਾਂ ਹੀ ਤੈਅ ਹੋ ਚੁੱਕੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਪੰਜਾਬ ਦੀ ਰਾਜਨੀਤੀ ਦੇ ਵਿੱਚ ਉਥਲ-ਪੁਥਲ ਹੁੰਦੀ ਰਹਿੰਦੀ ਹੈ, ਕਿਉਂਕਿ ਪੰਜਾਬ ਦੇ ਕੁਝ ਅਜਿਹੇ ਯੋਧੇ ਵੀ ਨਹੀਂ ਜਿਹੜੇ ਖੁੱਲ੍ਹ ਕੇ ਬੋਲਦੇ ਨੇ, ਚਾਹੇ ਉਹ ਸਰਕਾਰ ਹੋਵੇ, ਪ੍ਰਸ਼ਾਸਨਿਕ ਅਧਿਕਾਰੀ ਹੋਣ ਜਾਂ ਸਾਡੀਆਂ ਨਿਆਂਪਾਲਿਕਾਵਾਂ ਹੋਣ। ਹਾਲਾਂਕਿ ਮੀਡੀਆ ਦੇ ਉੱਪਰ ਵੀ ਉਹਨਾਂ ਵੱਲੋਂ ਸਵਾਲ ਚੱਕੇ ਗਏ, ਕਿਉਂਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਮੀਡੀਆ ਦੇ ਕੁਝ ਅਦਾਰੇ ਆ ਜਿਹੜੇ ਉਹ ਆਪਣੀ ਅਸਲ ਭੂਮਿਕਾ ਨੂੰ ਨਹੀਂ ਨਿਭਾ ਰਹੇ। ਸੋ ਮੈਂ ਗੱਲ ਕਰ ਰਿਹਾ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਦੀ। ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਕੀ ਗਿਲੇ ਸ਼ਿਕਵੇ ਨੇ, ਮੀਡੀਆ ਨਾਲ ਕੀ ਗਿਲੇ ਸ਼ਿਕਵੇ ਨੇ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀ ਗਿਲੇ ਸ਼ਿਕਵੇ ਨੇ, ਜਾਂ ਨਿਆਂਪਾਲਿਕਾ ਦੇ ਉੱਪਰ ਉਹ ਸਵਾਲ ਕਿਉਂ ਚੁੱਕਦੇ ਨੇ, ਗੱਲਬਾਤ ਉਹਨਾਂ ਨਾਲ ਕਰਦੇ। ਸੇਖੋਂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ TV ਤੇ। ਮਿਹਰਬਾਨੀ ਜੀ, ਬਹੁਤ ਬਹੁਤ ਤੁਹਾਡਾ। ਸੇਖੋਂ ਸਾਹਿਬ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਤੁਹਾਡੇ ਸ਼ਿਕਵੇ ਕੀ ਆ? ਤੁਹਾਨੂੰ ਕਿਸ ਗੱਲ ਦਾ ਗਿਲਾ ਹੈ ਇਹਨਾਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ, ਸਾਡੇ ਰਾਜਨੀਤਿਕ ਤੰਤਰ ਤੋਂ, ਜਾਂ ਨਿਆਂਪਾਲਿਕਾ ਤੋਂ? ਦੇਖੋ ਜੀ, ਮੇਰਾ ਕੋਈ ਪਰਸਨਲ ਗਿਲਾ ਹੁਣ ਇਹ ਨਹੀਂ ਰਿਹਾ। ਉਹਨਾਂ ਚੀਜ਼ਾਂ ਤੋਂ ਤਾਂ ਗੱਲ ਉੱਪਰ ਜਾ ਚੁੱਕੀ। ਤੁਸੀਂ ਆਪਣੀ ਗੱਲ ਸ਼ੁਰੂ ਕਰਤੀ ਸੀ ਵੀ ਕੁਝ ਲੋਕ ਪੰਜਾਬ ਦੇ ਵਿੱਚ ਬੇਬਾਕ ਆਵਾਜ਼ਾਂ ਉਠਾਉਂਦੇ ਆ ਜੁਡੀਸ਼ਰੀ ਦੇ ਖਿਲਾਫ ਜਾਂ ਹੋਰ ਚੀਜ਼ਾਂ ਦੇ ਖਿਲਾਫ। ਜੇ ਤੁਹਾਡੇ ਕੋਲ ਕਿਸੇ ਅਜਿਹੇ ਬੰਦਿਆਂ ਦੀ ਲਿਸਟ ਹੈਗੀ ਹੈ ਤਾਂ ਮੈਨੂੰ ਜ਼ਰੂਰ ਭੇਜਣਾ। ਮੈਨੂੰ ਤਾਂ ਇੱਕ ਵੀ ਦਿਖਾਈ ਨਹੀਂ ਦਿੱਤਾ। ਮੈਂ ਬਹੁਤ ਵਾਰ ਤੋਂ ਕਹਿੰਦਾ ਸੀ ਵੀ ਜੇ ਕੋਈ ਇੱਕ ਬੰਦਾ ਵੀ ਇਸ ਤਰ੍ਹਾਂ ਬੋਲਣ ਵਾਲਾ ਮਿਲ ਗਿਆ ਤਾਂ ਮੈਂ ਆਪਣੇ ਆਪ ਨੂੰ 11 ਸਮਝਾਂਗਾ, ਜੇ 2 ਮਿਲ ਗਏ ਤਾਂ 111 ਹੋਵਾਂਗੇ। ਜੇ ਤੁਹਾਡੇ ਕੋਲ ਕੋਈ ਇਹੋ ਜਿਹੇ ਲੋਕਾਂ ਦੀ ਸੂਚੀ ਹੋਵੇ ਤਾਂ ਮੈਨੂੰ ਜ਼ਰੂਰ ਭੇਜਣ ਦੀ ਕਿਰਪਾ ਕਰਨੀ। ਮੈਨੂੰ ਤਾਂ ਅਜੇ ਤੱਕ ਕੋਈ ਲੱਭਿਆ ਨਹੀਂ ਹੈਗਾ। ਇੱਕ ਆਵਾਜ਼ ਜਿਹੜੀ ਉੱਠੀ ਹੈ ਮੇਰੇ ਨਾਲ, ਉਹ ਸਾਰੀ ਦੁਨੀਆ ਨੇ ਵੇਖ ਲਈ ਹੈ। ਉਹ ਸਰਦਾਰ ਰਾਜਵਿੰਦਰ ਸਿੰਘ ਬੈਂਸ, ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਦੇ ਸਪੁੱਤਰ ਨੇ, ਉਹਨਾਂ ਨੇ ਬਿਲਕੁਲ ਪ੍ਰੈਸ ਕਾਨਫਰੰਸ ਵਿੱਚ ਬੈਠ ਕੇ ਉਸੇ ਤਿੱਖੀ ਭਾਸ਼ਾ ਦੇ ਨਾਲ ਜੁਡੀਸ਼ਰੀ ਨੂੰ ਜੋ ਸਵਾਲ ਕੀਤੇ ਹੈ, ਉਸ ਦਿਨ ਤੋਂ ਜਿਹੜਾ ਹੈਗਾ ਮੈਂ ਆਪਣੇ ਆਪ ਨੂੰ ਜ਼ਰੂਰ ਸਮਝਦਾ ਕਿ ਮੈਂ ਬਹੁਤ ਵੱਡਾ ਇੱਕ ਸਟਰੋਂਗ ਪੱਖ ਮੇਰਾ ਜਿਹੜਾ ਖਾਲੀ ਪਿਆ ਸੀ ਉਹ ਪੂਰਾ ਹੋਇਆ। ਉਹਦੇ ਨਾਲ ਤੇ ਗਾਂ ਹੋਰ ਵੀ ਹੋਊਗਾ। ਅਦਰਵਾਈਜ਼ ਬਾਕੀ ਸਭ ਲੋਕ ਦੇਖ ਰਹੇ ਹੈ, ਪ੍ਰੇਜ਼ ਕਰ ਰਹੇ ਹੈ, ਚੰਗਾ ਕਹਿ ਰਹੇ ਹੈ, ਪਰ ਨਾਲ ਤੁਰਨ ਦੀ ਹਿੰਮਤ ਜਿਹੜੀ ਹੈਗੀ ਹੈ ਉਹ ਲੋਕ ਨਹੀਂ। ਪੰਜਾਬ ਦੇ ਲੋਕਾਂ ਤੋਂ ਤੁਹਾਨੂੰ ਉਮੀਦ ਕੋਈ ਨਹੀਂ? ਪੰਜਾਬ ਦੇ ਲੋਕ ਤੁਹਾਡੇ ਨਾਲ ਤੁਰਨਗੇ, ਕੋਈ ਉਮੀਦ ਹੈ? ਅੰਡੋਜ ਜੀ, ਮੈਨੂੰ ਗੱਲ ਪੂਰੀ ਕਰ ਲੈਣ ਦਿਆ ਕਰੋ। ਗੱਲ ਸਾਰੀ ਫਿਰ ਵਿੱਚੇ ਹੋ ਜਾਂਦੀ ਹੈ। ਮੈਂ ਕਹਿ ਰਿਹਾ ਸੀ ਕਿ ਉਹ ਲੋਕ ਜਿਹੜੇ ਸਭ ਕੁਛ ਆਪਣਾ ਖਾਈ ਪੀ ਬੈਠੇ ਤੇ ਜਿਨ੍ਹਾਂ ਕੋਲ ਗਾਉਣ ਨੂੰ ਕੁਛ ਨਹੀਂ ਹੈਗਾ, ਉਹ ਲੋਕ ਵੀ ਜਿਹੜੇ ਇਹ ਹਿੰਮਤ ਨਹੀਂ ਕਰ ਰਹੇ ਬੋਲਣ ਦੀ। ਤੇ ਜੇ ਇਹ ਲੋਕ ਹੀ ਜਾਗਣ ਤਾਂ ਜਿਨ੍ਹਾਂ ਲੋਕਾਂ ਕਰਕੇ ਨੁਕਸਾਨ ਹੋਇਆ, ਅਸੀਂ ਸੋਚਦੇ ਹਾਂ ਕਿ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਲੋਕ ਹੀ ਪੂਰਾ ਕਰ ਸਕਦੇ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਇਸ ਤਰ੍ਹਾਂ ਦੇ ਨੁਕਸਾਨ ਹੋਏ ਆ। ਮੇਰਾ ਕੋਈ ਪਰਸਨਲ ਗਿਲਾ ਸ਼ਿਕਵਾ ਹੁਣ ਕਿਸੇ ਨਾਲ ਨਹੀਂ ਹੈ। ਇਹ ਗਿਲਾ ਸ਼ਿਕਵਾ ਪੰਜਾਬ ਵਾਸੀਆਂ ਦਾ ਹੈ। ਮੈਂ ਆਪਣੇ ਮੂੰਹੋਂ ਹੀ ਸਾਂਝਾ ਕਰ ਰਿਹਾ
ਉਹਦੀ ਸਬੂਤ ਵਜੋਂ ਇਹ ਚੀਜ਼ ਹੈ ਕਿ ਜਿਹੜੀ ਐਪਰੀਸ਼ੀਏਸ਼ਨ ਹੈ ਜਾਂ ਲੋਕ ਉਸ ਨੂੰ ਦੇਖ ਕੇ ਜੋ ਕਮੈਂਟ ਕਰਦੇ ਆ, ਉੱਥੋਂ ਸਿੱਧ ਹੁੰਦਾ ਕਿ ਮੈਂ ਲੋਕਾਂ ਦੀ ਆਵਾਜ਼ ਦੇ ਤੌਰ ਤੇ ਕੰਮ ਕਰ ਰਿਹਾ। ਹੁਣ ਮੇਰਾ ਪਰਸਨਲ ਇਹਨੂੰ ਨਾ ਲਿਆ ਜਾਵੇ। ਹਾਂਜੀ, ਕੁਝ ਪੁੱਛ ਰਹੇ ਸੀ ਤੁਸੀਂ ਕੁਛ? ਹਾਂਜੀ ਬਿਲਕੁਲ, ਮੈਂ ਇਹ ਕਹਿ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਤੋਂ ਤੁਹਾਨੂੰ ਕੋਈ ਉਮੀਦ ਹੈ ਕਿ ਪੰਜਾਬ ਦੇ ਲੋਕ, ਕਿਉਂਕਿ ਸਾਡੀ ਕੌਮ ਜੁਝਾਰੂ ਰਹੀ ਹੈ, ਲੜਨ ਵਾਲੀ ਕੌਮ ਰਹੀ ਹੈ, ਬੇਬਾਕ ਬੋਲਣ ਵਾਲੀ ਕੌਮ ਸਾਡੀ ਕਹਿਲਾਉਂਦੀ ਹੈ ਇਤਿਹਾਸ ਦੇ ਵਿੱਚ, ਜੇ ਅਸੀਂ ਨਿਗਾਹ ਮਾਰੀਏ ਤਾਂ ਕੀ ਤੁਹਾਨੂੰ ਇਹ ਵਿਸ਼ਵਾਸ ਉੱਠ ਗਿਆ ਕਿ ਹੁਣ ਲੋਕ ਉਸ ਤਰੀਕੇ ਨਾਲ ਬੋਲਣਗੇ ਜਾਂ ਖੜਨਗੇ ਜਾਂ ਲੜਨਗੇ? ਕਿਉਂ ਨਹੀਂ ਕਰਨਗੇ ਜੀ? ਲੋਕਾਂ ਦੀ ਹੀ ਤਾਂ ਗੱਲਬਾਤ ਸਾਰੀ ਹੈਗੀ। ਲੋਕਾਂ ਦਾ ਹੀ ਨੁਕਸਾਨ ਹੋਇਆ। ਲੋਕਾਂ ਦੀ ਜਿਹੜੀ ਹੈਗੀ ਆ ਜਿਹੜਾ ਉਮੀਦਾਂ ਸੀਗੀਆਂ ਉਹਨਾਂ ਦਾ ਕਤਲ ਕੀਤਾ ਗਿਆ ਹੈ। ਜਿਹੜੇ ਬੰਦਿਆਂ ਤੇ ਇਤਬਾਰ ਕੀਤਾ ਉਹਨਾਂ ਨੇ ਹੁਣ ਤੱਕ ਪੋਲੀਟੀਕਲ ਪਾਰਟੀਆਂ ਦੇ ਰੂਪ ਵਿੱਚ ਸਾਰਿਆਂ ਨੇ ਵੱਖ-ਵੱਖ ਪਿੱਠ ਵਿੱਚ ਛੁਰੇ ਮਾਰੇ। ਪੰਜਾਬ ਦੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ। ਲੋਕਾਂ ਵਿੱਚ ਜਾਗਰਤੀ ਘੱਟ ਸੀ, ਪਰ ਸੋਸ਼ਲ ਮੀਡੀਆ ਪਿਛਲੇ 10-15 ਸਾਲਾਂ ਤੋਂ ਜਦੋਂ ਦਾ ਸਰਗਰਮ ਹੋਇਆ, ਹੁਣ ਲੋਕਾਂ ਵਿੱਚ ਜਾਗਰਤੀ ਹੈਗੀ ਹੈ। ਉਹਦੇ ਸਬੂਤ ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਦੇਖ ਸਕਦੇ ਹਾਂ ਪਿਛਲੇ 2 ਵਿਧਾਨ ਸਭਾ ਦਾ, ਜਿਹਦੇ ਵਿੱਚ ਬਿਲਕੁਲ ਰਵਾਇਤੀ ਪਾਰਟੀਆਂ ਨੂੰ ਹੁੰਝਾ ਫਿਰ ਕੇ ਇਹਨਾਂ ਨੇ ਪਾਸੇ ਕਰ ਦਿੱਤਾ, ਤੇ ਫਿਰ ਉਸ ਤੋਂ ਬਾਅਦ ਸੰਗਰੂਰ ਦੇ ਇਲੈਕਸ਼ਨ ਵਿੱਚ ਨਵੀਂ ਪਾਰਟੀ ਨੂੰ ਵੀ ਦੱਸ ਦਿੱਤਾ ਕਿ ਮਤਲਬ ਅਸੀਂ ਹੁਣ ਜਾਗਦੇ ਹਾਂ ਤੇ ਸਾਨੂੰ ਹੋਰ ਜਿਹੜਾ ਬਰਗਲਾਇਆ ਜਾਂ ਭੁਲੇਖੇ ਵਿੱਚ ਨਹੀਂ ਰੱਖਿਆ ਜਾ ਸਕਦਾ। ਲੋਕਾਂ ਵਿੱਚ ਕੋਈ ਦਿੱਕਤ ਨਹੀਂ ਹੈਗੀ। ਲੋਕ ਬਿਲਕੁਲ ਜਾਗੇ ਔਰ ਮਤਲਬ ਚੰਗੇ ਬੰਦੇ ਚੁਣਨ ਨੂੰ ਤਿਆਰ ਹੈ। ਪਰ ਜੋ ਪਿਛਲੇ ਹਾਲਾਤ ਰਹੇ ਹੈ ਉਹਦੇ ਵਿੱਚ ਕੁਝ ਜਿਹੜੀਆਂ ਪੋਜ਼ਿਟਿਵ ਫੋਰਸਿਸ ਹੈਗੀਆਂ ਜਾਂ ਕੁਝ ਲੋਕ ਜਿਹੜੇ ਆ ਸਕਦੇ ਸੀ ਅੱਗੇ, ਉਹਨਾਂ ਨੇ ਮਤਲਬ ਚੁੱਪ ਨੂੰ ਜਿਹੜਾ ਹੈਗਾ ਤਰਜੀਹ ਦੇ ਕੇ ਆਪਣੇ ਆਪ ਨੂੰ ਆਪਣੀਆਂ ਬ੍ਰੈਕਟਾਂ ਵਿੱਚ ਕਮਰਿਆਂ ਵਿੱਚ ਕੈਦ ਕਰ ਲਿਆ ਤੇ ਬਾਹਰ ਨਹੀਂ ਨਿਕਲੇ ਇਹਨਾਂ ਦੇ ਡਰਦੇ ਹੋਏ। ਤੇ ਮੈਂ ਤਾਂ ਇੱਕ ਡੈਮੋਨਸਟ੍ਰੇਸ਼ਨ ਦੇ ਤੌਰ ਤੇ ਇੱਕ ਜਿਹੜੀ ਸੰਘਰਸ਼ ਪਰਮਾਤਮਾ ਨੇ ਜਿਹੜਾ ਮੇਰੇ ਖਾਤੇ ਪਾਇਆ ਤੇ ਮੈਂ ਇਹਨੂੰ ਹੁਣ ਤੱਕ ਪੂਰਾ ਆ ਰਿਹਾ, ਉੱਥੋਂ ਹੀ ਸਿੱਧ ਹੁੰਦਾ ਹੈ ਕਿ ਇਹ ਲੋਕ ਕਮਜ਼ੋਰ ਨੇ। ਜਿਹੜੇ ਮੁੱਠੀ ਪਰ ਲੋਕ ਜਿਹੜੇ ਕਬਜ਼ ਹੋਏ ਪਏ, ਸਾਡੇ ਚਾਰੇ ਥੰਮ ਬਣੇ ਬੈਠੇ, ਅਖੌਤੀ ਚਾਰੇ ਥੰਮ, ਜਿਨ੍ਹਾਂ ਚੋਂ ਇੱਕ ਵੀ ਥੰਮ ਜਿਹੜਾ ਹੈਗਾ ਆਪਣਾ ਕੰਮ ਠੀਕ ਨਹੀਂ ਕਰ ਰਿਹਾ। ਤੇ ਇਹਨਾਂ ਨੂੰ ਮਤਲਬ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਉੱਥੇ ਜੇ ਇਹਨਾਂ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਜੇ ਇਹਨਾਂ ਨੂੰ ਸਵਾਲ ਕੀਤੇ ਜਾਣ ਤੇ ਇਹਨਾਂ ਕੋਲ ਜਵਾਬ ਨਹੀਂ ਹੈਗੇ, ਤੇ ਸਾਡੇ ਕੋਲ ਜੇ ਇੰਨੀ ਹਿੰਮਤ ਹੀ ਖਤਮ ਹੋ ਗਈ ਹੈ ਕਿ ਅਸੀਂ ਆਪਣੇ ਨਾਲ ਹੋ ਰਹੇ ਜ਼ੁਲਮ ਬਾਰੇ ਕੋਈ ਗੱਲ ਹੀ ਨਹੀਂ ਕਰ ਸਕਦੇ, ਤੇ ਫਿਰ ਤਾਂ ਨੁਕਸ ਸਾਡੇ ਵਿੱਚ ਹੀ ਹੈ ਨਾ। ਤਾਂ ਮੈਨੂੰ ਜਿਸ ਤਰ੍ਹਾਂ ਦੇ ਕੋਈ ਹੰਗਾਰਾ ਆਉਂਦਾ ਹੈ, ਪੰਜਾਬ ਚੋਂ ਗੱਲਬਾਤ ਆਉਂਦੀ ਹੈ, ਟੈਲੀਫੋਨ ਆਉਂਦੇ, ਤਾਂ ਮੈਂ ਉਹਨਾਂ ਨੂੰ ਅੱਗੇ ਰਿਕੁਐਸਟ ਇਹੀ ਕਰਦਾ ਹੁੰਦਾ ਕਿ ਮੈਂ ਇੰਨੀ ਸਮਰੱਥਾ ਤਾਂ ਨਹੀਂ ਰੱਖਦਾ ਕਿ ਮੇਰੇ ਕਿਹਾ ਤੁਹਾਡੇ ਮਸਲੇ ਹੱਲ ਹੋ ਜਾਣ, ਪਰ ਤੁਸੀਂ ਆਪਣੀ ਆਵਾਜ਼ ਨੂੰ ਜੇ ਹਟਾਓਗੇ ਤਾਂ ਇਹ ਲੋਕ ਜਿਹੜੇ ਹੈਗੇ ਇਹਨਾਂ ਕੋਈ ਜਵਾਬ ਕੋਈ ਨਹੀਂ ਹੈਗੇ, ਭਾਵੇਂ ਉਹ ਜੁਡੀਸ਼ਰੀ ਹੈ, ਭਾਵੇਂ ਉਹ ਜਿਹੜਾ ਪੋਲੀਟੀਕਲ ਸਿਸਟਮ ਹੈ, ਭਾਵੇਂ ਬਿਊਰੋਕਰੇਟ ਹੈ। ਤੇ ਜਿਹੜਾ ਮੀਡੀਆ ਉਹਨੇ ਤਾਂ ਆਪਣਾ ਰੋਲ ਜਿਹੜਾ ਅਦਾ ਕਦੇ ਠੀਕ ਕੀਤਾ ਨਹੀਂ। ਮੇਰਾ ਇਹ ਕਹਿਣ ਤੋਂ ਭਾਵ ਉਹ ਮੀਡੀਆ ਤੋਂ ਹੁੰਦਾ ਜਿਹਦੀ ਵੱਡੀ ਡਿਊਟੀ ਹੈ, ਜਿਹੜੇ ਬਹੁਤ ਵੱਡੇ ਮਤਲਬ ਅਦਾਰੇ ਨੇ, ਖਾਸ ਤੌਰ ਤੇ ਪ੍ਰਿੰਟ ਮੀਡੀਆ ਦੇ। ਮੈਂ ਅੱਜ ਅਖਬਾਰ ਦੇਖ ਰਿਹਾ ਸੀ, SPS ਰਾਏ ਨਾਮ ਦਾ ਇੱਕ ਬਿਲਕੁਲ ਠੱਗ ਜਿਹੜਾ ਹੈਗਾ, ਜਿਹੜਾ ਸਰਬਤ ਦਾ ਭਲਾ ਬਣਾ ਕੇ ਟਰਸਟ ਬੈਠਾ, ਬਹੁਤ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਤੇ ਪਿੱਛੇ ਜੇ ਉਹ ਨੈਂਸੀ ਘੁੰਮਣ PTC ਵਾਲੇ ਮਸਲੇ ਜੋ ਕੁਝ ਹੋਇਆ ਸੀਗਾ ਸਾਰੀ ਦੁਨੀਆ ਜਾਣਦੀ ਹੈ। ਇਹਨਾਂ ਦੇ ਅਸਲੀ ਚਿਹਰੇ ਸਾਹਮਣੇ ਆਏ ਸੀ, ਪਰ ਪ੍ਰੈਸ ਜਿਹੜੀ ਹੈਗੀ ਹੈ, ਮੀਡੀਆ ਦਬਾ ਲੈਂਦਾ। ਹੁਣ ਵੀ ਵੱਖ-ਵੱਖ ਸਾਜ਼ਿਸ਼ਾਂ ਰਾਹੀਂ ਇਹ ਦੁਬਾਰਾ ਫਿਰ ਜਿਉਂਦਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਾ ਪੈਸਾ ਜਿਹੜੀ ਮਨੀ ਲਾਂਡਰਿੰਗ ਜਿਹੜੀ ਪਿਛਲੀ ਸਰਕਾਰ ਦੀ ਰੂਸ ਆਲਮ ਦੇ ਥਰੂ ਲੁੱਟਮਾਰ ਹੋਈ ਹੈ, ਉਹ ਇਸ ਬੰਦੇ ਦੇ ਥਰੂ ਜਿਹੜਾ ਹੈਗਾ ਗਿਆ। ਇਹ ਜਿਹੜਾ ਮੀਡੀਆ ਇਹਨੂੰ ਵਿਖਾਉਂਦਾ ਵੀ ਇਹ ਬਹੁਤ ਵੱਡਾ ਦਾਨੀ ਹੈ, ਇਹਨੇ ਫਲਾਨੀ ਤਾਂ ਬਲੱਡ ਮਨੀ ਭਰ ਕੇ ਬੰਦੇ ਛਡਾਏ ਹੈ। ਉਹ ਪੈਸਾ ਕਮਾਇਆ ਕਿੱਥੋਂ ਆ? ਲੋਕਾਂ ਦੇ ਖੂਨ ਪਸੀਨੇ ਦੇ ਜਿਹੜੇ ਫੰਡ ਹੈਗੇ ਇਕੱਠੇ ਕਰਕੇ ਟਰਸਟ ਦੇ ਵਿੱਚ ਜੇ ਨਾਮ ਲਿਆ ਜਾਵੇ, ਮਹਿਲ ਸਿੰਘ ਭੁੱਲਰ, ਹਰਚਰਨ ਸਿੰਘ ਭੁੱਲਰ, ਹੋਰ ਪਤਾ ਨਹੀਂ ਕਿੰਨੇ ਨਾਮ ਹੈ, ਉਹ ਟਰਸਟ ਦੇ ਜਿਹੜੇ ਇਹਦੇ ਮਤਲਬ ਟਰਸਟੀ ਹੈਗੇ ਆ ਤੇ ਜਿਨ੍ਹਾਂ ਦੇ ਕਿਰਦਾਰ ਜਿਹੜੇ ਹੈਗੇ ਸਾਰੀ ਦੁਨੀਆ ਜਾਣਦੀ ਹੈ। ਪੂਰੀ ਲਿਸਟ ਕਿਸੇ ਦਿਨ ਮੈਂ ਜਾਰੀ ਕਰ ਦੂੰਗਾ। ਤਾਂ ਕਹਿਣ ਦਾ ਪਰਪਸ ਸੀ ਕਿ ਮੀਡੀਆ ਜਿਹੜਾ ਹੈਗਾ ਉਹ ਕੀ ਵਿਖਾ ਰਿਹਾ। ਮੀਡੀਆ ਨੇ ਜੋ ਵਿਖਾਉਣਾ ਚਾਹੀਦਾ ਸੀਗਾ ਅਸਲੀ ਰੂਪ ਇਹਨਾਂ ਲੋਕਾਂ ਦੇ, ਜਿਹੜੀ ਮੈਂ ਗੱਲ ਕਰ ਰਿਹਾ, ਇਹ ਕੰਮ ਮੀਡੀਆ ਦਾ ਨਹੀਂ ਹੈਗਾ। ਇਹ ਦੱਸੇ ਵੀ ਇਹਨਾਂ ਦੇ ਅਸਲੀ ਰੂਪ ਕੀ ਹੈਗੇ ਆ, ਕਿਵੇਂ ਇਹ ਲੋਕਾਂ ਦੀਆਂ ਧੀਆਂ ਭੈਣਾਂ ਪੰਜਾਬ ਦੀਆਂ ਨੂੰ ਇੱਥੇ ਗਰੁੱਪਾਂ ਦੇ ਗਰੁੱਪ ਬਣਾ ਕੇ ਲਿਜਾ ਕੇ ਹੋਟਲਾਂ ਦੇ ਵਿੱਚ ਦੁਬਈ ਦੇ ਵਿੱਚ ਕੀ ਉਹਨਾਂ ਦੇ ਨਾਲ ਕਰਦੇ ਰਹੇ ਤੇ ਕੀ ਕਰਵਾਉਂਦੇ ਰਹੇ, ਤੇ ਪੰਜਾਬ ਦੀ ਸਾਰੀ ਅਫਸਰਸ਼ਾਹੀ ਜਾਂ ਮਾਈਲਾਰਡ ਜੱਜ ਉੱਪਰਲੀਆਂ ਕੋਰਟਾਂ ਦੇ ਥੱਲੇ ਕੋਰਟਾਂ ਦੇ ਉੱਥੇ ਜਾ ਕੇ ਖਿਆ ਖਾਂਦੇ ਰਹੇ ਨੇ ਹੋਟਲ ਦੇ ਵਿੱਚ। ਸਾਰੀ ਦੁਨੀਆ ਜਾਣਦੀ ਇਹਨਾਂ ਗੱਲਾਂ ਨੂੰ। ਜਦੋਂ ਇਹ ਗੱਲਾਂ ਬੋਲਦੇ ਆ ਤਾਂ ਫਿਰ ਬਹੁਤ ਤਕਲੀਫ ਹੁੰਦੀ ਹੈ ਜੀ। ਨਹੀਂ, ਤੁਸੀਂ ਮੀਡੀਆ ਦੀ ਗੱਲ ਕਰ ਰਹੇ ਹੋ ਕਿ ਮੀਡੀਆ ਤੋਂ ਤੁਹਾਡਾ ਬਿਲਕੁਲ ਭਰੋਸਾ ਉੱਠ ਗਿਆ ਕਿ ਜਿਹੜੀ ਮੀਡੀਆ ਦੀ ਸਾਰਥਕ ਭੂਮਿਕਾ ਸੀ ਜਾਂ ਲੋਕਾਂ ਵਾਸਤੇ ਜਿਹੜੀ ਰਿਸਪੌਂਸਿਬਿਲਿਟੀ ਮੀਡੀਆ ਦੀ ਬਣਦੀ ਹੈ ਉਹ ਮੀਡੀਆ ਨਹੀਂ ਅਦਾ ਕਰ ਰਿਹਾ? ਬਿਲਕੁਲ ਠੀਕ ਹੈ ਜੀ। ਕਿਉਂ ਜੇ ਅਦਾ ਕਰ ਰਿਹਾ ਹੁੰਦਾ ਤਾਂ ਫਿਰ ਹਾਲਾਤ ਕਿਵੇਂ ਇਸ ਤਰ੍ਹਾਂ ਹੁੰਦੇ? ਇਹ ਲੋਕਾਂ ਨੂੰ ਜਵਾਬਦੇਹੀ ਨਾ ਹੁੰਦੀ। ਕੁਛ ਵੀ ਚੀਜ਼ ਅੱਜ ਚੀਜ਼ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਭਗਵੰਤ ਮਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਉਹ ਨਾ ਪੀਤੀ ਹੋਵੇ, ਭਾਵੇਂ ਉਹਦਾ ਕਿਰਦਾਰ ਕੀ ਹੈਗਾ ਬੇਸਿਕਲੀ, ਜਦੋਂ ਬੇਸਿਕਲੀ ਡਿੱਗਦਾ ਫਿਰਦਾ ਪੰਜਾਬ ਦੇ ਵਿੱਚ ਸ਼ਰਾਬਾਂ ਪੀ ਕੇ ਤੇ ਜੇ ਬਾਹਰ ਡਿੱਗ ਵੀ ਪਿਆ ਹੋਊਗਾ ਤਾਂ ਉਹਦੇ ਵਾਸਤੇ ਕਿੰਨੀ ਵੱਡੀ ਘਟਨਾ ਹੈ। ਕੀ ਇਹ ਏਡੀ ਜ਼ਰੂਰੀ ਗੱਲ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਅੱਜ ਕੀਤੀ ਜਾਵੇ? ਇਸੇ ਜਿਹੜਾ ਸਾਰਾ ਮੀਡੀਆ ਇਸ ਚੀਜ਼ ਨੂੰ ਵਿਖਾ ਰਿਹਾ ਜੋ ਮਤਲਬ ਇਹ ਮੈਂ ਇੱਕ ਉਦਾਹਰਨ ਦਿੱਤੀ ਹੈ ਜਿਹੜੀ ਚੀਜ਼ਾਂ ਦੀ ਲੋੜ ਹੈ, ਜਿਹੜੀ ਪ੍ਰੋਬਲਮ ਹੈਗੀਆਂ, ਜਿਹੜੀ ਕਰਪਸ਼ਨ ਵਧੀ ਹੋਈ ਹੈ। ਪਿੱਛੇ ਜੇ ਮੈਂ ਖਬਰ ਦੇਖ ਰਿਹਾ ਸੀ ਕਿ ਕਬੱਡੀ ਦੇ ਖਿਡਾਰੀ ਤੋਂ ਮਤਲਬ ਇੱਕ ਹੈਰੋਇਨ ਫੜੀ ਗਈ। ਹੁਣ ਵੱਡੇ ਲੀਡਰਾਂ ਦੇ ਖੁਲਾਸੇ ਹੋਣਗੇ, ਅੱਜ ਤੱਕ ਹੋਏ ਕਦੇ? ਤੇ ਇੱਥੇ ਤਾਂ ਬਸ ਜਿਹੜਾ ਫੜਿਆ ਗਿਆ, ਉਹ ਵੀ ਗਲਤੀ ਨਾਲ। ਜੇ ਉੱਪਰ ਦਾ ਕੋਈ ਮਾੜਾ ਮੋਟਾ ਫੜਿਆ ਜਾਂਦਾ ਤਾਂ ਉਸ ਤੋਂ ਗਾਂ ਤਾਂ ਗੱਲ ਚੱਲਦੀ ਨਹੀਂ ਹੈਗੀ। ਤਾਂ ਇਹ ਕੰਮ ਤਾਂ ਮੀਡੀਆ ਦੇ ਹੈਗੇ ਨਾ। ਜੇ ਸਵਾਲ ਇਹਨਾਂ ਤੋਂ ਕੀਤੇ ਜਾਣ ਇਹ ਤਿੱਖੇ, ਪਿਛਲੇ 5 ਸਾਲਾਂ 'ਚ ਕਦੇ ਕਿਸੇ ਨੇ ਰੂਸ ਆਲਮ ਬਾਰੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਮੀਡੀਆ ਨੇ ਵੀ ਇਹ ਕਿੱਥੋਂ ਆਈ ਹੋਈ ਹੈ ਤੇ ਕਿਉਂ ਰੱਖੀ ਹੋਈ ISI ਦੀ ਏਜੰਟ?
ਆ ਹੁਣ ਇਹਨੂੰ ਕੋਈ ਸਵਾਲ ਕਰ ਰਿਹਾ ਜਿਹੜੇ ਨਵੇਂ ਸੀਐਮ ਹੈ ਵੀ ਤੇਰਾ ਕਿਰਦਾਰ ਕੀ ਹੈਗਾ, ਕੀ ਮਤਲਬ ਇਹ ਬਣਦਾ ਕੋਈ ਕਰਨਾ ਜਿਸ ਤਰ੍ਹਾਂ ਦੇ ਤੁਸੀਂ ਇੱਕ ਇਹੋ ਜਿਹੀਆਂ ਸੀਟਾਂ ਤੇ ਬਹਿ ਕੇ ਪੰਜਾਬ ਨੂੰ ਆਪਣਾ ਜਿਹੜਾ ਨਿੱਜੀ ਕਿਰਦਾਰ ਵਿਖਾ ਰਹੇ ਹੋ, ਕੀ ਇਹ ਯੋਗ ਹੈ ਇਹਨਾਂ ਦੇ? ਇਹ ਸਵਾਲ ਕਰਨ ਵਾਸਤੇ ਮੀਡੀਆ ਦਾ ਮਤਲਬ ਜਿਹੜਾ ਹੈਗਾ ਫਰਜ਼ ਬਣਦਾ ਹੈ। ਇਹ ਆਪਣੇ ਫਰਜ਼ਾਂ ਤੋਂ ਭੁੱਲੇ ਹੋਏ ਹੈ। ਜਿਸ ਤਰ੍ਹਾਂ ਦਾ ਮਤਲਬ ਇਹਨਾਂ ਨੂੰ ਦਿੱਤਾ ਜਾਂਦਾ ਹੋਮਵਰਕ ਇਸ਼ਤਿਹਾਰਾਂ ਪਿੱਛੇ, ਆ ਹੋਰ ਜਿਹੜਾ ਨਿੱਕੇ ਮੋਟੇ ਜਿਹੜੇ ਲਾਲਚਾਂ ਪਿੱਛੇ ਜਿਹੜਾ ਹੈਗਾ, ਜਦੋਂ ਵਪਾਰ ਵਿੱਚ ਵੜ ਗਿਆ ਆਪਣੇ ਗੁਰਕਬਾਲ ਜੀ, ਤੇ ਉੱਥੇ ਸਾਰਾ ਕੁਝ ਇਵੇਂ ਆਉਂਦਾ, ਵਪਾਰੀ ਹੋ ਗਏ ਸਾਰੇ ਲੋਕ। ਇੱਥੇ ਕੋਈ ਆਪਣੀ ਡਿਊਟੀਆਂ ਵਾਲਾ ਰਿਹਾ ਹੀ ਨਹੀਂ। ਜਿਹੜਾ ਇੱਥੇ IAS ਅਫਸਰ ਉਹ ਵਪਾਰੀ, ਜਿਹੜਾ ਜੁਡੀਸ਼ਰੀ 'ਚ ਬੈਠਾ ਉਹ ਵਪਾਰੀ, ਜਿਹੜਾ ਮੀਡੀਆ 'ਚ ਬੈਠਾ ਉਹ ਵਪਾਰੀ। ਰਹਿ ਤਾਂ ਪਬਲਿਕ ਗਈ ਨਾ, ਪੋਲੀਟੀਸ਼ੀਅਨ ਬਾਰੇ ਤਾਂ ਕੋਈ ਵਹਿਮ ਹੀ ਨਹੀਂ ਸਾਰੀ ਦੁਨੀਆ ਨੂੰ, ਤੇ ਪਬਲਿਕ ਰਹਿ ਗਈ ਪੁੱਛਣ ਵਾਸਤੇ। ਸੋ ਮੀਡੀਆ ਦਾ ਰੋਲ ਜਿਹੜਾ ਹੈਗਾ ਬਿਲਕੁਲ ਨਿੰਦਣਯੋਗ ਰਿਹਾ ਹੈ। ਖਾਸ ਤੌਰ ਤੇ ਮੈਂ ਆਪਣੇ ਤੌਰ ਤੇ ਤਾਂ ਨਹੀਂ ਲੈਂਦਾ। ਉਸ ਦਿਨ ਜਿਹੜੀ ਇੰਟਰਵਿਊ ਹੋਈ ਆ ਪ੍ਰੈਸ ਕਲੱਬ ਦੇ ਵਿੱਚ, ਅਸੀਂ ਪ੍ਰੈਸ ਕਾਨਫਰੰਸ ਕਰਨੀ ਚਾਹੁੰਦੇ ਸੀਗੇ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ, ਔਰ ਬੇਸ਼ਰਮੀ ਨਾਲ ਆਪਦੇ ਘਰ ਵਿੱਚ ਨਾ ਪਹੁੰਚਣਾ, ਇਸ ਤੋਂ ਘਟੀਆਪਣ ਕੀ ਹੋਊਗਾ ਮੀਡੀਆ ਦਾ। ਸੋ ਮੈਂ ਸਾਰੇ ਮੀਡੀਆ ਨੂੰ ਮਤਲਬ ਕੋਸ਼ਿਸ਼ ਕਰਦਾ ਜਗਾਉਣ ਦੀ, ਇਹ ਕਹਿ ਕੇ ਮੇਰੀ ਪਰਸਨਲ ਕਿਸੇ ਨਾਲ ਨਹੀਂ ਹੈਗੀ, ਤੇ ਅਦਰਵਾਈਜ਼ ਜਿਹੜਾ ਹੈਗਾ ਸਾਰੇ ਦਾ ਸਾਰਾ ਜਿਹੜਾ ਹੈਗਾ ਜਿੰਨਾ ਟੈਲੀਵਿਜ਼ਨ ਤੁਹਾਡੇ ਹੈਗੇ ਨਹੀਂ, ਪ੍ਰੈਸ ਕਲੱਬ ਦਾ ਤੁਸੀਂ, ਮੈਂ ਤੁਹਾਡੇ ਪੇਜ ਦੇ ਉੱਪਰ ਵੀ ਇਹ ਚੀਜ਼ ਪੜ੍ਹਿਆ ਸੀ ਕਿ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਮੀਡੀਆ ਅਦਾਰੇ ਨਹੀਂ ਪਹੁੰਚੇ ਆ। ਤੁਹਾਡੇ ਵੱਲੋਂ ਇਨਵੀਟੇਸ਼ਨ ਦਿੱਤਾ ਗਿਆ ਸੀ ਤਾਂ ਕਿਉਂ ਨਹੀਂ ਪਹੁੰਚੇ? ਕਾਰਨ ਕੀ ਹੈ? ਕਿਸੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਤੁਸੀਂ? ਬਿਲਕੁਲ ਜੀ, ਕਾਰਨ ਤਾਂ ਪ੍ਰਤੱਖ ਹੈਗਾ। ਜਾਣਨ ਦੀ ਕੋਸ਼ਿਸ਼ ਤਾਂ ਕਰੀਏ ਜੇ ਸਾਨੂੰ ਮਤਲਬ ਸਾਡੇ ਦਾ ਸਿਰ ਵਿੱਚ ਦਿਮਾਗ ਨਾ ਹੋਵੇ ਤਾਂ। ਪਤਾ ਹੀ ਹੈਗਾ ਪ੍ਰੈਸ ਦੇ ਤੁਸੀਂ ਸਰਕਾਰ ਦੇ ਤੁਸੀਂ ਖਿਲਾਫ ਬੋਲਣਾ, ਜੁਡੀਸ਼ਰੀ ਦੇ ਤੁਸੀਂ ਖਿਲਾਫ ਬੋਲਣਾ। 3 ਦਿਨ ਪਹਿਲਾਂ ਤੋਂ ਮੈਂ ਆਪਣਾ ਦੱਸ ਰਿਹਾ ਵੀ ਮੈਂ ਇਹ ਬੋਲਣਾ, ਤੇ ਫਿਰ ਕਿਵੇਂ ਪਹੁੰਚਣਗੇ? ਇਹਨੀ ਹਿੰਮਤ ਹੈਗੀ ਇਹਨਾਂ ਦੇ ਗੋਡਿਆਂ ਵਿੱਚ ਇੰਨਾ ਦਮ ਥੋੜਾ ਹੈਗਾ ਕਿ ਮਤਲਬ ਸੱਚ ਵਿਖਾ ਸਕਣ। ਇਸ ਕਰਕੇ ਇਹ ਸੱਚ ਤਾਂ ਸੁਣਨੇ ਹੀ ਪੈਣਗੇ। ਹੁਣ ਇਹ ਕੂਲੀਆਂ ਆਵਾਜ਼ਾਂ ਨਾਲ ਨਹੀਂ ਕਿਸੇ ਨੂੰ ਜਗਾਇਆ ਜਾਣਾ। ਜੇ ਪੰਜਾਬ ਦੇ ਲੋਕਾਂ ਵਾਸਤੇ ਜਗਾਉਣ ਵਾਸਤੇ ਅਸੀਂ ਕੋਈ ਸਖਤ ਲਫ਼ਜ਼ਾਂ ਦੀ ਵਰਤੋਂ ਕਰਦੇ ਹਾਂ, ਤਾਂ ਇਹਨਾਂ ਵਾਸਤੇ ਕਿਹੜਾ ਮਤਲਬ ਜਿਹੜਾ ਫੁੱਲਾਂ ਦੇ ਹਾਰ ਪਾਏ ਜਾਣਗੇ? ਇਹਨਾਂ ਨੂੰ ਯਾਦ ਕਰਾਇਆ ਜਾਊਗਾ। ਇਸੇ ਤਰ੍ਹਾਂ ਹੀ ਛਿੱਟੇ ਮਾਰ ਕੇ ਨਸ਼ਰ ਚ ਹੋ ਕੇ ਦੱਸਿਆ ਜਾਊਗਾ ਕਿ ਆਪਣੇ ਫਰਜ਼ ਜਿਹੜੇ ਤੁਸੀਂ ਭੁੱਲੇ ਹੋਏ ਆ। ਪਹਿਲੀ ਗੱਲ ਤਾਂ ਚੌਥਾ ਥੰਮ ਪਤਾ ਨਹੀਂ ਕਿਹਨੇ ਬਣਾਤਾ ਇਹਨਾਂ ਨੂੰ। ਇੱਕ ਡਾਕੀਏ ਨੂੰ ਜਿਹੜਾ ਤੁਸੀਂ ਬਣਾਤਾ DGP, ਆ ਤਾਂ ਹਾਲਾਤ ਹੈਗੇ। ਕੰਮ ਤਾਂ ਤੁਹਾਡਾ ਮੈਸੇਂਜਰ ਦਾ ਹੈਗਾ, ਗੱਲ ਸੁਨੇਹਾ ਤੁਸੀਂ ਪਬਲਿਕ ਦਾ ਦੇਣਾ, ਤੇ ਤੁਸੀਂ ਮਾਲਕੀ ਬਣ ਕੇ ਬੈਠ ਗਏ। ਤੇ ਚੌਥੇ ਥੰਮ ਦੀ ਹੀ ਪਹਿਲੀ ਗੱਲ ਤਾਂ ਬਹੁਤ ਵੱਡੀ ਗੱਲ ਹੈ ਕਿ ਪਹਿਲਾਂ ਥੰਮ ਹੀ ਨਹੀਂ ਸੀ ਕਦੇ ਉਹਨਾਂ ਨੇ ਜੇ ਬਣਾਤਾ। ਜਦੋਂ ਜਿਹੜੀ ਕਲਾਸ ਦੇ ਲੋਕ, ਮੈਂ ਟੋਟਲ ਉਵੇਂ ਨਹੀਂ ਕਹਿੰਦਾ, ਪਰ ਜੋ ਅੱਜ ਦਾ ਕਿਰਦਾਰ ਮੀਡੀਆ ਦਾ, ਕੋਈ ਨਾਮ ਤੁਸੀਂ ਮੈਨੂੰ ਲੈ ਕੇ ਦੱਸ ਦਿਓਗੇ ਤੇ ਮੈਂ ਵਿਸ਼ਲੇਸ਼ਣ ਕਰ ਦੂੰਗਾ ਉਹਦਾ ਵੀ ਕੌਣ ਕੀ ਹੈਗਾ। ਤੋ ਇੱਕ ਪੂਰੀ ਦੀ ਪੂਰੀ ਜਮਾਤ ਜਿਹੜੀ ਹੈਗੀ ਹੈ ਇੱਕ ਵਪਾਰ ਦੇ ਵਿੱਚ ਪੈ ਕੇ, ਜਿਹੜੇ ਭਾਵੇਂ ਵੱਡੇ ਨਾਮ ਲੈ ਲਓ ਤੁਸੀਂ, ਭਾਵੇਂ ਛੋਟੇ ਨਾਮ ਲੈ ਲਓ, ਤਕਲੀਫ ਬੜੀ ਹੁੰਦੀ ਜਦੋਂ ਮੈਂ ਬਾਈ ਨੇਮ ਕਹਿ ਦਿੰਦਾ। ਇੱਕ ਬੰਦਾ ਵੀ ਆਪਣੀ ਡਿਊਟੀ ਜਿਹੜੀ ਹੈ ਇਹਦੀ ਦਿਨ ਵਿੱਚ ਹੈਗੇ ਮੀਡੀਆ ਦੇ ਤੌਰ ਤੇ ਸਹੀ ਨਹੀਂ ਕਰ ਰਿਹਾ ਜੀ। ਸੇਖੋ ਸਾਹਿਬ, ਸਾਰਿਆਂ ਨੂੰ ਤੁਸੀਂ ਇੱਕੋ ਰੱਸੇ ਰੱਖ ਰਹੇ ਹੋ? ਕਿਉਂਕਿ ਬਹੁਤ ਸਾਰੇ ਅਦਾਰੇ ਇਦਾਂ ਵੀ ਹੈ ਕਿ ਜਿਹੜੇ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰਕੇ ਤੁਹਾਡੀ ਗੱਲ ਨੂੰ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਗੁਰਕਬਾਲ ਜੀ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਮਤਲਬ ਇਹ ਪਾਰਟੀਕੂਲਰ ਜੇ ਆਪਾਂ ਇੰਨੀ ਬਰੀਕੀ ਜਾਵਾਂਗੇ ਤਾਂ ਫਿਰ ਮਤਲਬ ਇਹ ਕਿਵੇਂ ਪੋਸੀਬਲ ਹੋਊਗਾ? ਇਹ ਤਾਂ ਹੈਗਾ ਹੀ ਹੈ, ਹਮੇਸ਼ਾ ਚੰਗਿਆਈ ਰਹੀ ਹੈ। ਪਰ ਉਸ ਗੱਲ ਨੂੰ ਜੇ ਮੈਂ ਇਹਦੇ ਪੁਲ ਬੰਨਣ ਦੀ ਬਜਾਏ ਤੇ ਉਹਨਾਂ ਬੰਦਿਆਂ ਨੂੰ ਟਾਰਗੇਟ ਕਰਨਾ ਜਿਹੜੇ ਆਪਣਾ ਫਰਜ਼ ਨਹੀਂ ਕੰਮ ਜਿਹੜਾ ਨਿਭਾ ਰਹੇ, ਉਹਨਾਂ ਨੂੰ ਬੈਟਰ ਹੋਊਗਾ ਨਾ। ਕਰ ਹੀ ਰਹੇ ਆ ਤੁਸੀਂ ਲੋਕ, ਕਰ ਹੀ ਰਹੇ। ਹੋਰ ਬਥੇਰੇ ਲੋਕ ਹੈਗੇ ਜਿਹੜੇ ਮਤਲਬ ਆਪਣੇ ਛੋਟੇ ਵੈਬ ਚੈਨਲਾਂ ਵਾਲੇ ਲੋਕ ਨੇ, ਬਾਹਰ ਬੈਠੇ ਲੋਕ ਨੇ, ਬਹੁਤ ਕੁਝ ਵਿਖਾਇਆ ਜਾ ਰਿਹਾ ਮੈਨੂੰ। ਮੀਡੀਆ ਤੋਂ ਕਹਿਣ ਦਾ ਭਾਵ ਮੈਂ ਤਾਂ ਨਸ਼ਰ ਉਹਨਾਂ ਦੇ ਜਮਾਉਣਾ ਜਿਹੜੇ ਆਪਣੀ ਡਿਊਟੀ ਨਹੀਂ ਕਰ ਰਹੇ। ਸਾਰਾ ਕਹਿਣਾ ਨਾ ਕਹਿਣਾ ਉਹਦੇ ਵਿੱਚ ਪਰਪਸ ਇਹ ਨਹੀਂ ਹੁੰਦਾ। ਹਮੇਸ਼ਾ ਜਿਹੜੀ ਚੰਗਿਆਈ ਹੈ ਉਹਦਾ ਕੋਈ ਪਾਰਟ ਬਚਿਆ ਹੋਇਆ ਹੁੰਦਾ, ਉਹ ਬੁਰਾਈ ਤੇ ਹਮੇਸ਼ਾ ਹਾਵੀ ਹੁੰਦਾ। ਉਹ ਮੇਰਾ ਪਰਪਸ ਇਹ ਨਹੀਂ ਹੈ। ਕਿਸੇ ਵੀ ਤਰ੍ਹਾਂ ਦਾ ਸੇਖੋ ਸਾਹਿਬ, ਜਦੋਂ ਇਨਸਾਫ ਲੈਣਾ ਹੁੰਦਾ ਹੈ, ਕਿਸੇ ਨਾਲ ਕੋਈ ਜ਼ੁਲਮ ਹੁੰਦਾ ਹੈ, ਕਿਸੇ ਤੇ ਕੋਈ ਅਤਿਆਚਾਰ ਹੁੰਦਾ, ਤਾਂ ਉਹ ਅਦਾਲਤ ਦਾ ਰੁੱਖ ਕਰਦਾ, ਨਿਆਂਪਾਲਕਾ ਵੱਲ ਜਾਂਦਾ। ਤੇ ਨਿਆਂਪਾਲਕਾ ਤੇ ਵੀ ਤੁਸੀਂ ਵੱਡੇ ਸਵਾਲ ਚੱਕ ਰਹੇ ਹੋ। ਨਿਆਂਪਾਲਕਾ ਤੇ ਵੀ ਤੁਸੀਂ ਜਿਹੜਾ ਕੁਐਸਚਨ ਮਾਰਕ ਲਗਾ ਰਹੇ ਹੋ। ਤਾਂ ਲੋਕਾਂ ਵਾਸਤੇ ਫਿਰ ਨਿਆਂ ਮਿਲੂ ਕਿੱਥੋਂ? ਇਨਸਾਫ ਮਿਲੂਗਾ ਕਿੱਥੋਂ? ਕਿਹੜੇ ਦਰ ਤੇ ਜਾਣਗੇ? ਕਿਹੜੇ ਦਰ ਤੇ ਮੱਥਾ ਰਗੜਨਗੇ ਇਨਸਾਫ ਲੈਣ ਵਾਸਤੇ? ਗੁਰਕਬਾਲ ਜੀ, ਪਹਿਲਾਂ ਤਾਂ ਇਹ ਬੇਈਮਾਨ ਬੈਠੇ ਸੀਗੇ, ਬੇਈਮਾਨਾਂ ਠੱਗੀਆਂ ਮਾਰਦੇ ਸੀ ਹਾਈ ਕੋਰਟਾਂ ਵਿੱਚ ਬੈਠੇ ਜੱਜ ਤੇ ਹੋਰ ਕੁਝ। ਹੁਣ ਤਾਂ ਗੁੰਡਾਗਰਦੀ ਤੇ ਉਤਰਿਆ। ਪਰਸੋਂ ਇੱਕ ਬਹੁਤ ਵੱਡੇ ਡਾਕੂ ਚੋਰ ਨੂੰ ਜਿਹੜੀ ਜ਼ਮਾਨਤ ਦੇਣ ਲੱਗਿਆ ਰਾਮਾ ਬਾਲਾ ਸੁਬਰਾਮਨੀਅਮ ਨੂੰ, ਜਿਹੜਾ ਕਿ ਆਸ਼ੂ ਦੇ ਸਾਰੀਆਂ ਲੁੱਟਾਂ ਖੋਹਾਂ ਦਾ ਬਹੁਤ ਵੱਡਾ ਭਾਈਵਾਲ ਸੀ। ਇਹਨਾਂ ਮਤਲਬ ਇੱਕ ਅਵਨੀਸ਼ ਚਿੰਗਣ ਦੀ ਕੋਰਟ ਦੇ ਵਿੱਚ ਅੰਦਰ ਜੋ ਇੱਕ DSP ਨਾਲ ਵਰਤਾਰਾ ਕਰਕੇ ਉਹਨੂੰ ਮਤਲਬ ਇਹਨਾਂ ਨੇ ਪ੍ਰੈਸ ਕਰਕੇ, ਕਿਉਂਕਿ ਪੁਲਿਸ ਦੇ ਪੱਲੇ ਦਾ ਕੁਛ ਹੈ ਹੀ ਨਹੀਂਗਾ। ਇਹਨਾਂ ਦੇ ਵੀ ਗਿੱਟੇ ਗੋਡੇ ਜੁੜ ਜਾਂਦੇ ਜਦੋਂ ਇਹ ਮਾਈਲਾਟਾਂ ਨੂੰ ਦੇਖਦੇ ਵੱਡੇ। ਮੇਰੇ ਵਰਗਾ ਕੋਈ ਬੰਦਾ ਹੁੰਦਾ ਤਾਂ ਮੈਂ ਪੁੱਛਦਾ ਉਹਦੇ ਕੋਲੋਂ ਵੀ ਜਿਹੜਾ ਤੇਰਾ ਸੈਸ਼ਨ ਜੱਜ ਦਾ ਫੈਸਲਾ ਕੀਤਾ ਹੋਇਆ ਉਹ ਤੈਨੂੰ ਦਿਖਾਈ ਨਹੀਂ ਦਿੰਦਾ? ਤੁਸੀਂ DSP ਨੂੰ ਦਬਕਾ ਰਹੇ ਆ, ਫਿਰ ਉਹਦੇ ਮੂੰਹੋਂ ਕਢਵਾ ਕੇ ਤੇ ਉਹ ਜਿਹੜਾ ਫੈਸਲਾ ਉਹਦੇ ਹੱਕ ਜਿਹੜਾ ਕਰਕੇ ਉਹ ਮਾਰਿਆ। ਤੇ ਇਹ ਗੁੰਡਾਗਰਦੀ ਤੇ ਉਤਰੇ ਹੋਏ ਆ। ਮੈਂ ਤਾਂ ਨਾਮ ਲੈ ਕੇ ਕਹਿੰਦਾ, ਮੈਨੂੰ ਕੋਈ ਵਹਿਮ ਨਹੀਂ। ਹੁਣ ਅਗਾਂਹ ਜ਼ਮਾਨਤ ਫਿਰ ਲੱਗੀ ਹੈ 27 ਤਰੀਕ ਨੂੰ ਆਸ਼ੂ ਦੀ। ਇਹ ਕੋਈ ਰਾਜਮੋਹਨ ਜਸਟਿਸ ਹੈ ਜਿਹਦੇ ਨਾਲ ਸੌਦੇਬਾਜ਼ੀਆਂ ਪਹਿਲਾਂ ਹੀ ਤੈਅ ਹੋ ਚੁੱਕੀਆਂ। ਸਾਰੀ ਜਾਣਕਾਰੀ ਸਾਨੂੰ ਇਹਦੇ ਬਾਰੇ ਮਿਲ ਰਹੀ ਹੈ। ਆਉਣ ਵਾਲੇ ਸਮੇਂ 'ਚ ਦੱਸਾਂਗੇ ਵੀ। ਉਸ ਕੋਰਟ ਵਿੱਚ ਮੈਂ ਖੁਦ ਵੀ ਹਾਜ਼ਰ ਹੋਊਂਗਾ ਕਿਉਂਕਿ ਮੈਂ ਉਹਦਾ ਵਿਟਨੈਸ ਹੈਗਾ। ਤੇ ਮੇਰੇ ਕੁਐਸਚਨ ਤਾਂ ਇਹ ਹੋਣਗੇ ਕਿ ਤੁਸੀਂ ਜਿਹੜਾ ਫੈਸਲਾ ਤਾਂ ਜਿਹੜਾ ਕਰਨਾ ਹੈ, ਪਤਾ ਹੀ ਇਹਨਾਂ ਨੇ ਜ਼ਮਾਨਤਾਂ ਹੀ ਦੇਣੀਆਂ, ਹੋਰ ਇਹਨਾਂ ਨੇ ਕਰਨਾ ਕੀ ਹੈਗਾ? ਕੀਮਤ ਪੁੱਛਾਂਗੇ ਕਿ ਕਿਸ ਰੇਟ ਦੇ ਵਿੱਚ ਤੁਹਾਡੇ ਜਿਹੜਾ ਹੈਗਾ ਜਿਹੜੇ ਤੁਹਾਡੇ ਕਿਰਦਾਰ ਵਿਕ ਜਾਂਦੇ ਆ, ਤੇ ਉਹ ਲੋਕ ਜਿਹੜੇ ਤੁਹਾਨੂੰ ਚੈਲੰਜ ਕਰਦੇ ਰਹੇ ਆ ਤੁਹਾਡੀਆਂ ਅਥਾਰਟੀਆਂ ਨੂੰ,
ਤੇ ਉਹ ਅੱਜ ਤੁਹਾਡੇ ਸਾਹਮਣੇ ਜ਼ਮਾਨਤਾਂ ਲੈਣ ਵਾਸਤੇ ਖੜੇ ਹੈ। ਕਿ ਤੁਹਾਨੂੰ ਮਾੜੀ ਮੋਟੀ ਜ਼ਮੀਰ ਜਿਉਂਦੀ ਤੁਹਾਡੀ, ਕਿ ਤੁਹਾਨੂੰ ਥੋੜਾ ਬਹੁਤ ਵੀ ਇਹਨਾਂ ਕੁਰਸੀਆਂ ਦਾ ਜੇ ਮਤਲਬ ਕੋਈ ਮਾਣ ਸਤਿਕਾਰ ਜਾਂ ਕੋਈ ਸ਼ਰਮ ਹੈਗੀ ਹੈ ਤਾਂ ਆਉਣ ਵਾਲੇ ਸਮੇਂ ਜਿਹੜੇ ਫੈਸਲੇ ਹੈਗੇ ਆ ਇਸ ਤਰ੍ਹਾਂ ਦੇ ਨਹੀਂ ਆਉਣਗੇ। ਪਰ ਇਹਨਾਂ ਨੇ ਜਦੋਂ ਗੁੰਡਾਗਰਦੀ ਤੇ ਉਤਰਿਆ ਤਾਂ ਕੀ ਕਿਹਾ ਜਾ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇਨਸਾਫ ਦੀ, ਇੱਥੇ ਇਨਸਾਫ ਬੜੇ ਬੜੇ ਮਤਲਬ ਲੋਕਾਂ ਨੂੰ ਨਹੀਂ ਮਿਲਦਾ, ਇਹ ਤਾਂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਟੈਚੀਆਂ ਵਿੱਚ ਜਿਹੜੇ ਹੈਗੇ ਆ ਲੋਕਾਂ ਦੇ ਲੁੱਟੇ ਹੋਏ ਖੂਨ ਪੈਸੇ ਦੀ ਕਮਾਈ ਹੈਗੀ ਹੈ, ਉਹ ਲੈ ਕੇ ਫਿਰ ਇਨਸਾਫ ਮੁੱਲ ਵਿਕਦਾ। ਇੱਥੇ ਫਰੀ 'ਚ ਕੁਛ ਨਹੀਂ ਮਿਲਦਾ ਭਾਈ ਸਾਹਿਬ। ਆਮ ਆਦਮੀ ਤਾਂ ਇਹ 5-5 10-10 ਸਾਲ 15-15 25-25 ਸਾਲ ਜਿਹੜੇ ਹੈਗੇ ਆ ਉਹ ਫੈਸਲੇ ਜਿਹੜੀ ਕਰਨੀ ਪੈਂਦੀ ਹੈ। ਇਹਨਾਂ ਵਾਸਤੇ ਜਿਹੜੀ ਹੈਗੀਆਂ ਕੋਰਟਾਂ ਖੁੱਲ੍ਹਦੀਆਂ, ਇਹਨਾਂ ਵਾਸਤੇ ਸੁਪਰੀਮ ਕੋਰਟਾਂ ਖੁੱਲ੍ਹਦੀਆਂ, ਇਹਨਾਂ ਵਾਸਤੇ ਸਾਰੀ ਸਰਕਾਰਾਂ ਜਿਹੜੀਆਂ ਹੈਗੀਆਂ ਹਰ ਟਾਈਮ ਜਾਗਦੀਆਂ। ਤੁਸੀਂ ਅਸੀਂ ਜਿਹੜੇ ਹੈਗੇ ਆ ਅਸੀਂ ਇਸ ਦੇ ਪਾਤਰ ਨਹੀਂ ਹੈਗੇ ਕਿ ਸਾਨੂੰ ਇਨਸਾਫ ਜਿਹੜਾ ਹੈਗਾ ਇਹਨਾਂ ਜਿਹੜੇ ਹੈਗੇ ਮੰਦਰਾਂ ਨੂੰ, ਜਿਨ੍ਹਾਂ ਨੂੰ ਕਿ ਹੁਣ ਦੁਕਾਨਾਂ ਬਣਾ ਦਿੱਤਾ ਗਿਆ ਹੈ, ਇੱਥੋਂ ਉਮੀਦ ਰੱਖੀਏ ਕਿ ਸਾਨੂੰ ਇਨਸਾਫ ਮਿਲੂਗਾ ਜੀ। ਸੇਖੋਂ ਸਾਹਿਬ, ਤੁਸੀਂ ਬਹੁਤ ਬੇਬਾਕੀ ਨਾਲ ਗੱਲ ਕਰ ਰਹੇ ਹੋ, ਖੁੱਲ੍ਹ ਕੇ ਬੋਲ ਰਹੇ ਹੋ, ਚਾਹੇ ਪ੍ਰਸ਼ਾਸਨਿਕ ਅਧਿਕਾਰੀ ਹੋਣ, ਸਰਕਾਰਾਂ ਦੇ ਨੁਮਾਇੰਦੇ ਹੋਣ, ਚਾਹੇ ਨਿਆਂਪਾਲਕਾ ਦੇ ਨੁਮਾਇੰਦੇ ਹੋਣ। ਤੁਹਾਡੇ ਮਨ ਦੇ ਵਿੱਚ ਕਦੇ ਇਸ ਪ੍ਰਤੀ ਡਰ ਨਹੀਂ ਆਇਆ ਕਿ ਤੁਹਾਡਾ ਨੁਕਸਾਨ ਵੀ ਕੀਤਾ ਜਾ ਸਕਦਾ, ਤੁਹਾਨੂੰ ਕਿਸੇ ਕਿਸਮ ਦਾ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਜਾਂ ਇਸ ਤਰ੍ਹਾਂ ਦੀ ਕੋਸ਼ਿਸ਼ ਹੋ ਸਕਦੀ ਹੈ? ਸਮਾਜਿਕ ਨੁਕਸਾਨ ਇਹਨਾਂ ਨੇ ਮੇਰਾ ਜਿਹੜਾ ਕਰਨਾ ਸੀ ਕਰ ਦਿੱਤਾ। ਨੌਕਰੀ ਖੋਹ ਲਈ, ਠੀਕ ਹੈ। ਇੱਕ ਬੰਦਾ ਆਪਣੀ 30-32 ਸਾਲ ਦੀ ਨੌਕਰੀ ਕਰਦਾ ਹੋਇਆ, ਉਹਨੂੰ ਜੇ ਤੁਸੀਂ ਬਿਨਾਂ ਗੱਲ ਤੋਂ ਇੱਕ ਠੀਕ ਕੰਮ ਕਰਨ ਲੱਗਿਆ ਉਹਦਾ ਇਹ ਹਸ਼ਰ ਕਰੋਗੇ ਤਾਂ ਫਿਰ ਨੁਕਸਾਨ ਨੂੰ ਬਾਕੀ ਮੇਰੇ ਕੋਲ ਗਵਾਉਣ ਨੂੰ ਕੀ ਰਹਿ ਗਿਆ। ਬਾਕੀ ਇਹਨਾਂ ਕੋਲ ਹੈਗੀ ਹੈ ਜੇਲ੍ਹ, ਉਹਦੇ ਵਾਸਤੇ ਪ੍ਰੋਸੀਜਰ ਹੈਗਾ। ਐਡੀ ਵੱਡੀ ਇਹਨਾਂ ਦੀ ਉਹ ਨਹੀਂ ਹੈਗੀ ਕਿ ਅੱਜ ਮੈਂ ਬੋਲ ਰਿਹਾ ਤੇ ਮੈਨੂੰ ਜੇਲ੍ਹ ਭੇਜਣਗੇ, ਮੇਰੇ ਤੇ ਚਾਰਜ ਫਰੇਮ ਕਰਨਗੇ, ਉਹਦਾ ਮੈਂ ਜਵਾਬ ਦੇਵਾਂਗਾ, ਮੈਂ ਇਹਨਾਂ ਨੂੰ ਝੂਠੇ ਸਾਬਤ ਕਰੂੰਗਾ। ਇਹਨਾਂ ਦੀ ਹਿੰਮਤ ਨਹੀਂ ਪੈਦਾ ਹੋ ਰਹੀ ਕਿ ਮੈਨੂੰ ਕਾਲ ਕਰਨ। ਮੈਂ ਤਾਂ ਕਿਸੇ ਦਿਨ ਦਾ ਬਹੁਤ ਦਿਨਾਂ ਦਾ ਕਿ ਇਹਨਾਂ ਨੇ ਵਕੀਲਾਂ ਨੇ ਮੇਰੇ ਖਿਲਾਫ ਵੀ ਪਾਈ ਸੀ, ਉਹਦੇ ਤੇ ਨਹੀਂ ਹਿੰਮਤ ਕੀਤੀ ਬੁਲਾਉਣ ਦੀ। ਬੁਲਾਉਣ ਤਾਂ ਸਹੀ, ਨਹੀਂ ਬੁਲਾਉਣਗੇ ਤਾਂ ਫਿਰ ਅੱਜ 27 ਤਰੀਕ ਵੀ ਕੋਈ ਦੂਰ ਨਹੀਂ ਆ ਗਈ ਹੈ, ਕੁਐਸਚਨ ਤਾਂ ਮੇਰੇ ਉਹੀ ਰਹਿਣਗੇ। ਇਸ ਕਰਕੇ ਜਿਹੜਾ ਹੈਗਾ ਇਹ ਜਿਹੜਾ ਡਰ ਡਰ ਵਾਲੀ ਗੱਲ ਤਾਂ ਚਲੀ ਗਈ ਹੈ ਜੀ। ਇੱਕ ਜਾਨ ਰਹਿ ਗਈ ਹੈ ਤੇ ਇੱਕ ਜੇਲ੍ਹ ਹੈਗੀ ਹੈ। ਜੇਲ੍ਹ ਗਿਆ ਤਾਂ ਮੈਂ ਇਹਨਾਂ ਤੋਂ ਬਿਲਕੁਲ ਲਈਦਾ ਨਹੀਂ ਹੈਗਾ, ਤੇ ਜਾਨ ਜਿਹੜੀ ਹੈਗੀ ਉਹ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਵੱਸ ਹੈਗੀ। ਕਿੰਨਾ ਚਿਰ ਜਿਹੜੇ ਸਾਹ ਲੈਣੇ ਆ ਉਹਨਾਂ ਚਿਰ ਸੱਚ ਬੋਲੀਏ ਤੇ ਉਹਦਾ ਜਿਹੜਾ ਇੱਕ ਵੱਖਰਾ ਹੀ ਸਵਾਦ ਹੁੰਦਾ, ਜਿਹੜਾ ਕਿ ਮੈਨੂੰ ਹੁਣ ਪਤਾ ਲੱਗਿਆ ਕਿ ਜਦੋਂ ਇਸ ਰਸਤੇ ਤੇ ਤੁਰੇ ਆ। ਨਹੀਂ ਤਾਂ ਜਿਹੜਾ ਅਸੀਂ ਵੀ ਭਾਰ ਢੋਂਦੇ ਰਹੇ ਹਾਂ, ਅਸੀਂ ਵੀ ਇਹਨਾਂ ਹਾਲਾਤਾਂ ਵਿੱਚ ਜੀ ਨਿਕਲੇ ਹਾਂ ਜਿਸ ਤਰ੍ਹਾਂ ਕਿ ਆਮ ਸਾਰੇ ਕਰ ਰਹੇ। ਪਰ ਕੋਈ ਵੱਖਰੀ ਹਵਾ ਜਿਹੜੀ ਇਹ ਚੱਲੀ ਕੱਢ ਕੇ ਜੋ ਅੱਜ ਮਤਲਬ ਮੈਂ ਕਰ ਰਿਹਾ, ਮੈਨੂੰ ਬਿਲਕੁਲ ਇਹਦਾ ਨਾ ਕੋਈ ਇਹਨਾਂ ਦਾ ਡਰ ਹੈ ਜੀ, ਨਾ ਮੈਨੂੰ ਕਿਸੇ ਇਹਨਾਂ ਦੀ ਜੇਲ੍ਹ ਦਾ ਡਰ ਹੈਗਾ। ਸੱਚ ਜਿਹੜਾ ਹੈਗਾ ਬਾਈ ਨੇਮ ਹੀ ਬੋਲਿਆ ਜਾਊਗਾ। ਇਹਦੋਂ ਘੱਟ ਹੁਣ ਇਹਦੋਂ ਗੁੰਜਾਇਸ਼ ਹੀ ਨਹੀਂ ਹੈਗੀ ਕਿ ਆਪਾਂ ਉਹਲੇ ਰੱਖ ਕੇ ਤੇ ਇਹਨਾਂ ਦੀਆਂ ਜਿਹੜੀਆਂ ਕਾਨੂੰਨੀ ਇਹਨਾਂ ਨੇ ਸਾਡੇ ਤੇ ਸ਼ਿਕੰਜੇ ਬਣਾਏ ਹੋਏ ਡਰ ਦੇ, ਉਹਨਾਂ ਨੂੰ ਮਤਲਬ ਪਾਸੇ ਕਰਕੇ ਸਿੱਟ ਕੇ ਹੀ ਸੱਚ ਬੋਲਿਆ ਜਾ ਸਕਦਾ। ਤਾਂ ਮੈਂ ਬਿਲਕੁਲ ਪੂਰੀ ਕੋਸ਼ਿਸ਼ ਨਾਲ ਬੋਲਦਾ ਰਹਾਂਗਾ ਜੀ। ਸੇਖੋਂ ਸਾਹਿਬ, ਲੋਕਾਂ ਵਾਸਤੇ ਕੀ ਤੁਹਾਡਾ ਸੁਨੇਹਾ ਹੈ? ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ ਹਜੇ ਵੀ ਸਿਸਟਮ ਦਾ ਸ਼ਿਕਾਰ ਨੇ, ਉਹ ਕਿਤੇ ਨਾ ਕਿਤੇ ਉਸ ਸਿਸਟਮ ਦੇ ਵਿੱਚ ਦਬ ਕੇ ਜਿਉਂ ਰਹੇ ਨੇ, ਆਪਣੇ ਸਬਰ ਦਾ ਘੁੱਟ ਜਿਹੜਾ ਉਹ ਭਰ ਰਹੇ ਨੇ। ਤਾਂ ਉਹਨਾਂ ਲੋਕਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉੱਠ ਕੇ ਅੱਗੇ ਆ ਸਕਣ, ਉਹ ਤੁਹਾਡੇ ਨਾਲ ਤੁਹਾਡੇ ਜਿਹੜਾ ਪੰਧ ਹੈ, ਤੁਹਾਡਾ ਜਿਹੜਾ ਰਾਹ, ਉਸ ਰਾਹ ਦੇ ਮੁਸਾਫਿਰ ਹੈ ਜਿਹੜੇ, ਉਹ ਲੋਕ ਵੀ ਬਣ ਸਕਣ? ਜੀ ਲੋਕ ਦੇਖੋ, ਲੋਕ ਜਾਗੇ ਹੋਏ ਵੀ ਹੈਗੇ। ਲੋਕਾਂ ਨੂੰ ਵੋਟ ਦੀ ਤਾਕਤ ਦਾ ਵੀ ਹੁਣ ਪਤਾ ਹੈ, ਤੇ ਲੋਕਾਂ ਕੋਲ ਵੋਟ ਦੀ ਤਾਕਤ ਤੋਂ ਇਲਾਵਾ ਤਾਂ ਹੋਰ ਕੋਈ ਆਸਰਾ ਹੀ ਨਹੀਂ ਹੈਗਾ ਨਾ। ਇਲੈਕਸ਼ਨ ਤਾਂ ਆਉਂਦੇ ਰਹਿੰਦੇ ਆ, 24 ਦੇ ਇਲੈਕਸ਼ਨ ਆ ਜਾਣਗੇ, 27 ਦੇ ਆ ਜਾਣਗੇ, ਪਰ ਸੰਗਠਿਤ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ, ਜਿਹੜੀਆਂ ਅਜੇ ਤੱਕ ਲਿਬੜੀਆਂ ਨਹੀਂ ਹੋਈਆਂ, ਜਿਹੜੀਆਂ ਕਿ ਜਿਵੇਂ ਆਪਣੇ ਕਿਸਾਨ ਜਿਹੜੇ ਹੈਗੇ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਹੈਗੀਆਂ, ਇਹਨਾਂ ਸਾਰੇ ਲੋਕਾਂ ਨੂੰ ਮਤਲਬ ਸੰਗਠਿਤ ਹੋਣ ਦੀ ਲੋੜ ਹੈਗੀ ਹੈ। ਲੋਕਾਂ ਦੀ ਆਵਾਜ਼ ਹੀ ਹੈ, ਕੋਈ ਵੱਖਰੀ ਥੋੜਾ, ਇਹ ਤਾਂ ਪਾਰਟੀਬਾਜ਼ੀ ਤੋਂ ਵੀ ਉੱਪਰ ਹੈਗੇ ਆ। ਅਪੀਲ ਜੇ ਮੇਰੀ ਹੈਗੀ ਹੈ ਤਾਂ ਲੋਕ ਜਾਗੇ ਹੋਏ ਆ। ਅਸੀਂ ਇਹਨਾਂ ਚੀਜ਼ਾਂ ਨੂੰ, ਵੈਕਟਰਾਂ ਨੂੰ ਤੋੜ ਕੇ ਕਾਂਗਰਸ ਅਕਾਲੀਆਂ ਤੇ ਆਪਦਿਆਂ ਨੂੰ ਪੰਜਾਬੀ ਬਣ ਜਾਈਏ। ਸਭ ਤੋਂ ਵੱਡੀ ਲੋੜ ਅੱਜ ਦੀ ਡੇਟ 'ਚ ਪੰਜਾਬੀ ਬਣਨ ਦੀ ਹੈ। ਦੁਬਾਰਾ ਫਿਰ ਸਾਡੇ ਨਾਲ ਧਾਰਮਿਕ ਸਾਜ਼ਿਸ਼ਾਂ ਸ਼ੁਰੂ ਹੋਈਆਂ, ਨਵੇਂ ਜਿਹੜੇ ਚਿਹਰੇ ਹੈਗੇ ਆ ਇੱਥੇ ਆ ਕੇ ਜਿਹੜੀ ਹੈਗੀਆਂ ਆਪਣੀਆਂ ਦੁਕਾਨਾਂ ਖੋਲ ਕੇ ਤੇ ਦਵਾ ਆਪਣਾ ਸਮਾਨ ਵੇਚਣ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਜਲਦੀ ਅਜੇ ਮਤਲਬ ਉਹਨਾਂ ਦੇ ਹੁਲੀਏ ਵੀ ਅਜੇ ਕੰਪਲੀਟ ਨਹੀਂ ਹੋਏ, ਪਰ ਉਹਨਾਂ ਨੂੰ ਬਹੁਤ ਜਲਦੀ ਕਿਤੇ ਪੰਜਾਬ ਵਿੱਚ ਜਿਹੜੀ ਅੱਗ ਠੰਡੀ ਨਾ ਹੋ ਜਾਵੇ। ਸਿਮਰਜੀਤ ਸਿੰਘ ਮਾਨ ਤੋਂ ਬਾਅਦ ਜਿਹੜਾ ਹੈਗਾ ਅਗਲੀ ਡਿਊਟੀਆਂ ਸੰਭਾਲਣ ਵਾਸਤੇ ਬੜੇ ਲੋਕ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਹਮੇਸ਼ਾ ਸਾਨੂੰ ਧਰਮਾਂ 'ਚ ਵੰਡਿਆ ਜਾਂਦਾ ਹੈ, ਜਾਤ ਪਾਤ 'ਚ ਵੰਡਿਆ ਜਾਂਦਾ ਹੈ। ਕਦੇ ਕਿਸੇ ਨੇ ਪੰਜਾਬੀ ਦੀ ਹੋਣ ਦੀ ਗੱਲ ਨਹੀਂ ਕੀਤੀ, ਤਾਂ ਪੰਜਾਬੀ ਦੀ ਗੱਲ ਹੀ ਮੈਂ ਤਾਂ ਜੀ ਜੇ ਕੋਈ ਵੱਖਰੀ ਕਰ ਰਿਹਾ ਤੇ ਇਹ ਕਿ ਅਸੀਂ ਪੰਜਾਬੀ ਹਾਂ, ਉਸ ਤੋਂ ਬਾਅਦ ਅਸੀਂ ਸਿੱਖ ਹਾਂ, ਉਸ ਤੋਂ ਬਾਅਦ ਅਸੀਂ ਹਿੰਦੂ ਹਾਂ। ਸਾਰੇ ਦੇ ਸਾਰੇ ਜਿਹੜੇ ਮਤਲਬ ਇਸ ਧਰਤੀ ਤੇ ਪੰਜਾਬ ਦੀ ਤੇ ਪੈਦਾ ਹੋਏ ਹੈ, ਇਹਦੇ ਸਾਰੇ ਦੇ ਸਾਰੇ ਮਾਲਕ ਹੈ, ਇਹਦੇ ਮਤਲਬ ਪੁੱਤਰ ਹੈਗੇ ਆ। ਅਸੀਂ ਇਹਨਾਂ ਦੀਆਂ ਡਿਊਟੀਆਂ ਬਣਦੀਆਂ ਇਸ ਮਿੱਟੀ ਦੇ ਪ੍ਰਤੀ, ਨਾ ਕਿ ਅਸੀਂ ਆਪਣਾ ਵੱਖ ਇੱਕ ਦੂਜੇ ਨੂੰ ਵੰਡ ਕੇ ਤੇ ਇੱਕ ਦੂਜੇ ਨਾਲ ਇੱਕ ਵੱਖਰੀ ਜਿਹੜੇ ਡਰ ਦੀ ਭਾਵਨਾ ਪੈਦਾ ਕਰਕੇ ਇੱਕ ਦੂਜੇ ਤੋਂ ਡਰੀਏ। ਜਿਹੜਾ ਪੰਜਾਬ ਹੈ ਇਹ ਬਾਬੇ ਨਾਨਕ ਦੀ ਧਰਤੀ ਹੈ, ਤੇ ਇੱਥੇ ਜਿਹੜਾ ਪਿਆਰ ਸਿਖਾਇਆ ਗਿਆ, ਤੇ ਪੰਜਾਬ ਬਹੁਤ ਵੱਡਾ ਹੈ। 3 ਕਰੋੜ ਨੂੰ ਮੈਂ ਪੰਜਾਬ ਨਹੀਂ ਗਿਣਦਾ। ਪੰਜਾਬ ਦਾ ਜਿਹੜਾ 15 ਕਰੋੜ ਦੀ ਆਬਾਦੀ ਹੈ, ਜਿਹਦੇ ਵਿੱਚ ਸਾਡੇ ਲਹਿੰਦਾ ਪਾਕਿਸਤਾਨ ਦਾ ਪੰਜਾਬ ਵੀ ਸਾਡੇ ਪੰਜਾਬੀ ਹੈ। ਅਸੀਂ ਜਿਹੜੇ 6-7 ਸੂਬਿਆਂ 'ਚ ਵੰਡ ਦਿੱਤੇ ਗਏ ਸਾਰੇ ਪੰਜਾਬੀ ਹੈ, ਤੇ ਸਾਰੀ ਦੁਨੀਆ ਵਿੱਚ ਬੈਠੇ ਲੋਕ ਜਿਹੜੇ ਸਾਰੇ ਪੰਜਾਬੀ ਹੈ। ਤਾਂ 15 ਕਰੋੜ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਾਗੀਏ ਆਪਾਂ। ਇਹ ਮੁੱਠੀ ਭਰ ਲੋਕ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਵਿੱਚ ਜਿਹੜੇ ਹੈਗੇ ਆ ਇਹ ਸਾਡੇ ਸਾਹਮਣੇ ਟਿਕ ਨਹੀਂ ਸਕਣਗੇ। ਤੇ ਹਾਂ, ਲੋਕਲ ਜਿਹੜੇ ਹੈਗੇ, ਮੈਂ ਨਾਮ ਲਿਆ, ਜਿਸ ਤਰ੍ਹਾਂ ਦੀਆਂ ਵੀ ਜਥੇਬੰਦੀਆਂ ਨਿਰਪੱਖ ਹੋ ਕੇ ਹੁਣ ਤੱਕ ਕੰਮ ਕਰ ਰਹੀਆਂ, ਉਹਨਾਂ ਨੂੰ ਚਾਹੀਦਾ, ਭਾਵੇਂ ਉਹ ਕਿਸਾਨ ਹੈ, ਭਾਵੇਂ ਮਜ਼ਦੂਰ ਹੈ, ਭਾਵੇਂ ਕਿਸੇ ਹੋਰ ਰੂਪ ਵਿੱਚ ਕੰਮ ਕਰ ਰਹੇ ਹੈ,
ਉਹ ਆ ਕੇ ਅੱਗੇ ਇਕੱਠੇ ਜੁੜੀਏ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਹੈਗੇ ਨਵੀਂ ਲੀਡਰਸ਼ਿਪ ਰਾਹੀਂ, ਪੁਰਾਣਾ ਕੋਈ ਨਹੀਂ ਸਾਨੂੰ ਚਾਹੀਦਾ, ਨਵੀਂ ਲੀਡਰਸ਼ਿਪ ਰਾਹੀਂ ਕੋਸ਼ਿਸ਼ ਕਰੀਏ ਕਿ ਪੰਜਾਬ ਨੂੰ ਇੱਕ ਕੋਈ ਵੱਖਰਾ ਫੰਡ ਦੇ ਸਕੀਏ, ਇੱਕ ਵੱਖਰਾ ਪਲੇਟਫਾਰਮ ਦੇ ਸਕੀਏ ਆਉਣ ਵਾਲੇ ਅਗਲੇ ਇਲੈਕਸ਼ਨਾਂ ਤੱਕ। ਗੱਲ ਵੱਡੀ ਹੈ ਪਰ ਜਦੋਂ ਲੋਕ ਤੁਰ ਪੈਂਦੇ ਆ ਉਦੋਂ ਇਹ ਗੱਲਾਂ ਛੋਟੀਆਂ ਹੋ ਜਾਂਦੀਆਂ। ਕਾਮਨਾ ਕਰਦੇ ਹਾਂ ਜੀ ਪ੍ਰਮਾਤਮਾ ਜਿਹੜਾ ਇਸ ਕੰਮ ਵਿੱਚ ਸਹਿਯੋਗ ਹੋਊਗਾ। ਬਾਕੀ ਸਾਡੇ ਐਫਰਟ ਤੁਹਾਡੇ ਸਾਹਮਣੇ ਹੈ ਤੇ ਬਾਕੀ ਆਉਣ ਵਾਲਾ ਸਮਾਂ ਬਹੁਤ ਚੀਜ਼ਾਂ ਦੱਸੂਗਾ। ਬਹੁਤ ਬਹੁਤ ਸ਼ੁਕਰੀਆ ਸੇਖੋ ਸਾਹਿਬ, ਤੁਸੀਂ ਬੜੀ ਬੇਬਾਕੀ ਨਾਲ ਗੱਲਬਾਤ ਕੀਤੀ ਹੈ, ਤੁਸੀਂ ਆਪਣਾ ਪੱਖ ਰੱਖਿਆ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਵੀ, ਬਹੁਤ ਬਹੁਤ ਮਿਹਰਬਾਨੀ। ਤਾਂ ਕੀ ਤੁਹਾਨੂੰ ਇਹ ਵਿਸ਼ਵਾਸ ਉੱਠ ਗਿਆ ਕਿ ਹੁਣ ਲੋਕ ਉਸ ਤਰੀਕੇ ਨਾਲ ਬੋਲਣਗੇ ਜਾਂ ਖੜਨਗੇ ਜਾਂ ਲੜਨਗੇ? ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ, ਲੋਕਾਂ ਵਿੱਚ ਜਾਗਰਤੀ ਘੱਟ। ਮੀਡੀਆ ਪਿਛਲੇ 10-15 ਸਾਲਾਂ ਤੋਂ ਜਦੋਂ ਦਾ ਸਰਗਰਮ ਹੋਇਆ, ਹੁਣ ਲੋਕਾਂ ਵਿੱਚ ਜਾਗਰਤੀ ਹੈਗੀ ਹੈ। ਉਹਦੇ ਸਬੂਤ ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਦੇਖ ਸਕਦੇ ਹਾਂ, ਪਿਛਲੇ 2 ਵਿਧਾਨ ਸਭਾ ਰਾਜੀ ਦੇ ਵਿੱਚ ਬਿਲਕੁਲ ਰਵਾਇਤੀ ਪਾਰਟੀਆਂ ਨੂੰ ਹੁੰਜਾ ਫਿਰ ਕੇ ਇਹਨਾਂ ਨੇ ਪਾਸੇ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਸੰਗਰੂਰ ਦੇ ਇਲੈਕਸ਼ਨ ਵਿੱਚ ਨਵੀਂ ਪਾਰਟੀ ਨੂੰ ਵੀ ਦੱਸ ਦਿੱਤਾ ਕਿ ਮਤਲਬ ਅਸੀਂ ਹੁਣ ਜਾਗਦੇ ਹਾਂ ਤੇ ਸਾਨੂੰ ਹੋਰ ਜਿਹੜਾ ਬਰਗਲਾਇਆ ਜਾਂ ਭੁਲੇਖੇ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹ ਕਹਿਣ ਦਾ ਪਰਪਸ ਸੀ ਕਿ ਮੀਡੀਆ ਜਿਹੜਾ ਹੈਗਾ ਉਹ ਕੀ ਵਿਖਾ ਰਿਹਾ, ਮੀਡੀਆ ਨੇ ਜੋ ਵਿਖਾਉਣਾ ਚਾਹੀਦਾ ਸੀਗਾ ਅਸਲੀ ਰੂਪ ਇਹਨਾਂ ਲੋਕਾਂ ਦੇ, ਜਿਹੜੀ ਮੈਂ ਗੱਲ ਕਰ ਰਿਹਾ ਇਹ ਕੰਮ ਮੀਡੀਆ ਦਾ ਨਹੀਂ ਹੈਗਾ। ਇਹ ਦੱਸੇ ਵੀ ਇਹਨਾਂ ਦੇ ਅਸਲੀ ਰੂਪ ਕੀ ਹੈਗੇ ਆ। ਕੁਝ ਵੀ ਚੀਜ਼ ਅੱਜ ਚੀਜ਼ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਭਗਵੰਤ ਮਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਉਹ ਨਾ ਪੀਤੀ ਹੋਵੇ ਭਾਵੇਂ ਉਹਦਾ ਕਿਰਦਾਰ ਕੀ ਹੈਗਾ ਬੇਸਿਕਲੀ, ਜਦੋਂ ਬੇਸਿਕਲੀ ਡਿੱਗਦਾ ਫਿਰਦਾ ਪੰਜਾਬ ਦੇ ਵਿੱਚ ਸ਼ਰਾਬਾਂ ਪੀ ਕੇ ਤੇ ਜੇ ਬਾਹਰ ਡਿੱਗ ਵੀ ਪਿਆ ਹੋਊਗਾ ਤਾਂ ਉਹਦੇ ਵਾਸਤੇ ਕਿੰਨੀ ਵੱਡੀ ਘਟਨਾ ਹੈ। ਕੀ ਇਹਦੀ ਜ਼ਰੂਰੀ ਗੱਲ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਅੱਜ ਕੀਤੀ ਜਾਵੇ? ਇਸੇ ਜਿਹੜਾ ਸਾਰਾ ਮੀਡੀਆ ਇਸ ਚੀਜ਼ ਨੂੰ ਵਿਖਾ ਰਿਹਾ। ਜਦੋਂ ਵਪਾਰ ਵਿੱਚ ਵੜ ਗਿਆ ਆਪਣੇ ਗੁਰਕਬਾਲ ਜੀ ਦੇ, ਉੱਥੇ ਸਾਰਾ ਕੁਝ ਇਵੇਂ ਹੁੰਦਾ, ਵਪਾਰੀ ਹੋ ਗਏ ਸਾਰੇ ਲੋਕ। ਇੱਥੇ ਕੋਈ ਆਪਣੀ ਡਿਊਟੀਆਂ ਵਾਲਾ ਰਿਹਾ ਹੀ ਨਹੀਂ। ਜਿਹੜਾ ਇੱਥੇ IAS ਅਫਸਰ ਉਹ ਵਪਾਰੀ, ਜਿਹੜਾ ਜੁਡੀਸ਼ਰੀ 'ਚ ਬੈਠਾ ਉਹ ਵਪਾਰੀ, ਜਿਹੜਾ ਮੀਡੀਆ 'ਚ ਬੈਠਾ ਉਹ ਵਪਾਰੀ। ਰਹਿ ਤਾਂ ਪਬਲਿਕ ਹੀ ਨਾ, ਪੋਲੀਟੀਸ਼ੀਅਨ ਬਾਰੇ ਤਾਂ ਕੋਈ ਵਹਿਮ ਨਹੀਂ ਸਾਰੀ ਦੁਨੀਆ ਨੂੰ, ਕਿ ਪਬਲਿਕ ਰਹਿ ਗਈ ਪੁੱਛਣ ਵਾਸਤੇ। ਨਹੀਂ, ਪ੍ਰੈਸ ਕਲੱਬ ਦਾ ਤੁਸੀਂ, ਮੈਂ ਤੁਹਾਡੇ ਪੇਜ ਦੇ ਉੱਪਰ ਵੀ ਇਹ ਚੀਜ਼ ਪੜ੍ਹਿਆ ਸੀ ਕਿ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਮੀਡੀਆ ਅਦਾਰੇ ਨਹੀਂ ਪਹੁੰਚੇ। ਪਤਾ ਹੀ ਹੈਗਾ, ਪ੍ਰੈਸ ਦੇ ਤੁਸੀਂ ਸਰਕਾਰ ਦੇ ਤੁਸੀਂ ਖਿਲਾਫ ਬੋਲਣਾ, ਜੁਡੀਸ਼ਰੀ ਦੇ ਤੁਸੀਂ ਖਿਲਾਫ ਬੋਲਣਾ। 3 ਦਿਨ ਪਹਿਲਾਂ ਤਾਂ ਮੈਂ ਆਪਣਾ ਦੱਸ ਰਿਹਾ ਵੀ ਮੈਂ ਇਹ ਬੋਲਣਾ, ਤੇ ਫਿਰ ਕਿਵੇਂ ਪਹੁੰਚਣਗੇ? ਇਹਦੀ ਹਿੰਮਤ ਹੈਗੀ ਇਹਨਾਂ ਦੀ? ਪਹਿਲੀ ਗੱਲ ਤਾਂ ਚੌਥਾ ਥੰਮ ਪਤਾ ਨਹੀਂ ਕਿਹਨੇ ਬਣਾਤਾ ਇਹਨਾਂ ਨੂੰ। ਇੱਕ ਡਾਕੀਏ ਨੂੰ ਜਿਹੜਾ ਤੁਸੀਂ ਬਣਾਤਾ DGP, ਆਹ ਦਾ ਹਾਲਾਤ ਹੈਗੇ। ਕੰਮ ਤੁਹਾਡਾ ਮੈਸੇਂਜਰ ਦਾ ਹੈਗਾ, ਗੱਲ ਸੁਨੇਹਾ ਤੁਸੀਂ ਪਬਲਿਕ ਦਾ ਦੇਣਾ ਤੇ ਤੁਸੀਂ ਮਾਲਕੀ ਬਣ ਕੇ ਬੈਠ ਗਏ। ਪਰਸੋਂ ਇੱਕ ਬਹੁਤ ਵੱਡੇ ਡਾਕੂ ਚੋਰ ਨੂੰ ਜਿਹੜੀ ਜ਼ਮਾਨਤ ਦੇਣ ਲੱਗਿਆ ਰਾਮਾ ਬਾਲਾ ਸੁਬਰਾਮਨੀ ਨੂੰ, ਜਿਹੜਾ ਕਿ ਆਸ਼ੂ ਦੇ ਸਾਰੀਆਂ ਲੁੱਟਾਂ ਖੋਹਾਂ ਦਾ ਬਹੁਤ ਵੱਡਾ ਭਾਈਵਾਲ ਸੀ। ਜ਼ਮਾਨਤ ਫਿਰ ਲੱਗੀ ਹੈ 27 ਤਰੀਕ ਨੂੰ ਆਸ਼ੂ ਦੀ। ਇਹ ਕੋਈ ਰਾਜਮੋਹਨ ਜਸਟਿਸ ਹੈ ਜਿਹਦੇ ਨਾਲ ਸੌਦੇਬਾਜ਼ੀਆਂ ਪਹਿਲਾਂ ਹੀ ਤੈਅ ਹੋ ਚੁੱਕੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ, ਮੈਂ ਹਾਂ ਗੁਰਕਬਾਲ ਸਿੰਘ। ਪੰਜਾਬ ਦੀ ਰਾਜਨੀਤੀ ਦੇ ਵਿੱਚ ਉਥਲ-ਪੁਥਲ ਹੁੰਦੀ ਰਹਿੰਦੀ ਹੈ ਕਿਉਂਕਿ ਪੰਜਾਬ ਦੇ ਕੁਝ ਅਜਿਹੇ ਯੋਧੇ ਵੀ ਨਹੀਂ ਜਿਹੜੇ ਖੁੱਲ੍ਹ ਕੇ ਬੋਲਦੇ ਨੇ, ਚਾਹੇ ਉਹ ਸਰਕਾਰ ਹੋਵੇ, ਪ੍ਰਸ਼ਾਸਨਿਕ ਅਧਿਕਾਰੀ ਹੋਣ ਜਾਂ ਸਾਡੀਆਂ ਨਿਆਂਪਾਲਿਕਾਵਾਂ ਹੋਣ। ਹਾਲਾਂਕਿ ਮੀਡੀਆ ਦੇ ਉੱਪਰ ਵੀ ਉਹਨਾਂ ਵੱਲੋਂ ਸਵਾਲ ਚੱਕੇ ਗਏ ਕਿਉਂਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਮੀਡੀਆ ਦੇ ਕੁਝ ਅਦਾਰੇ ਆ ਜਿਹੜੇ ਉਹ ਆਪਣੀ ਅਸਲ ਭੂਮਿਕਾ ਨੂੰ ਨਹੀਂ ਨਿਭਾ ਰਹੇ। ਸੋ ਮੈਂ ਗੱਲ ਕਰ ਰਿਹਾ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਦੀ। ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਕੀ ਗਿਲੇ ਸ਼ਿਕਵੇ ਨੇ, ਮੀਡੀਆ ਨਾਲ ਕੀ ਗਿਲੇ ਸ਼ਿਕਵੇ ਨੇ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀ ਗਿਲੇ ਸ਼ਿਕਵੇ ਨੇ, ਜਾਂ ਨਿਆਂਪਾਲਿਕਾ ਦੇ ਉੱਪਰ ਉਹ ਸਵਾਲ ਕਿਉਂ ਚੁੱਕਦੇ ਨੇ, ਗੱਲਬਾਤ ਉਹਨਾਂ ਨਾਲ ਕਰਦੇ। ਸੇਖੋਂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ TV ਤੇ। ਮਿਹਰਬਾਨੀ ਜੀ, ਬਹੁਤ ਬਹੁਤ ਤੁਹਾਡੀ। ਸੇਖੋਂ ਸਾਹਿਬ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਤੁਹਾਡੇ ਸ਼ਿਕਵੇ ਕੀ ਆ? ਤੁਹਾਨੂੰ ਕਿਸ ਗੱਲ ਦਾ ਗਿਲਾ ਹੈ ਇਹਨਾਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ, ਸਾਡੇ ਰਾਜਨੀਤਿਕ ਤੰਤਰ ਤੋਂ, ਜਾਂ ਨਿਆਂਪਾਲਿਕਾ ਤੋਂ? ਦੇਖੋ ਜੀ, ਮੇਰਾ ਕੋਈ ਪਰਸਨਲ ਗਿਲਾ ਹੁਣ ਇਹ ਨਹੀਂ ਰਿਹਾ। ਉਹਨਾਂ ਚੀਜ਼ਾਂ ਤੋਂ ਤਾਂ ਗੱਲ ਉੱਪਰ ਜਾ ਚੁੱਕੀ। ਤੁਸੀਂ ਆਪਣੀ ਗੱਲ ਸ਼ੁਰੂ ਕਰਤੀ ਸੀ ਵੀ ਕੁਝ ਲੋਕ ਪੰਜਾਬ ਦੇ ਵਿੱਚ ਬੇਬਾਕ ਆਵਾਜ਼ਾਂ ਉਠਾਉਂਦੇ ਆ ਜੁਡੀਸ਼ਰੀ ਦੇ ਖਿਲਾਫ ਜਾਂ ਹੋਰ ਚੀਜ਼ਾਂ ਦੇ ਖਿਲਾਫ। ਜੇ ਤੁਹਾਡੇ ਕੋਲ ਕਿਸੇ ਅਜਿਹੇ ਬੰਦਿਆਂ ਦੀ ਲਿਸਟ ਹੈਗੀ ਹੈ ਤਾਂ ਮੈਨੂੰ ਜ਼ਰੂਰ ਭੇਜਣਾ। ਮੈਨੂੰ ਤਾਂ ਇੱਕ ਵੀ ਦਿਖਾਈ ਨਹੀਂ ਦਿੱਤਾ। ਮੈਂ ਬਹੁਤ ਵਾਰ ਤੋਂ ਕਹਿੰਦਾ ਸੀ ਵੀ ਜੇ ਕੋਈ ਇੱਕ ਬੰਦਾ ਵੀ ਇਸ ਤਰ੍ਹਾਂ ਬੋਲਣ ਵਾਲਾ ਮਿਲ ਗਿਆ ਤਾਂ ਮੈਂ ਆਪਣੇ ਆਪ ਨੂੰ 11 ਸਮਝਾਂਗਾ, ਜੇ 2 ਮਿਲ ਗਏ ਤਾਂ 111 ਹੋਵਾਂਗੇ। ਜੇ ਤੁਹਾਡੇ ਕੋਲ ਕੋਈ ਇਹੋ ਜਿਹੇ ਲੋਕਾਂ ਦੀ ਸੂਚੀ ਹੋਵੇ ਤਾਂ ਮੈਨੂੰ ਜ਼ਰੂਰ ਭੇਜਣ ਦੀ ਕਿਰਪਾ ਕਰਨੀ। ਮੈਨੂੰ ਤਾਂ ਅਜੇ ਤੱਕ ਕੋਈ ਲੱਭਿਆ ਨਹੀਂ ਹੈਗਾ। ਇੱਕ ਆਵਾਜ਼ ਜਿਹੜੀ ਉੱਠੀ ਹੈ ਮੇਰੇ ਨਾਲ, ਉਹ ਸਾਰੀ ਦੁਨੀਆ ਨੇ ਵੇਖ ਲਈ ਹੈ। ਉਹ ਸਰਦਾਰ ਰਾਜਵਿੰਦਰ ਸਿੰਘ ਬੈਂਸ, ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਦੇ ਸਪੁੱਤਰ ਨੇ, ਉਹਨਾਂ ਨੇ ਬਿਲਕੁਲ ਪ੍ਰੈਸ ਕਾਨਫਰੰਸ ਵਿੱਚ ਬੈਠ ਕੇ ਉਸੇ ਤਿੱਖੀ ਭਾਸ਼ਾ ਦੇ ਨਾਲ ਜੁਡੀਸ਼ਰੀ ਨੂੰ ਜੋ ਸਵਾਲ ਕੀਤੇ ਹੈ, ਉਸ ਦਿਨ ਤੋਂ ਜਿਹੜਾ ਹੈਗਾ ਮੈਂ ਆਪਣੇ ਆਪ ਨੂੰ ਜ਼ਰੂਰ ਸਮਝਦਾ ਕਿ ਮੈਂ ਬਹੁਤ ਵੱਡਾ ਇੱਕ ਸਟਰੋਂਗ ਪੱਖ ਮੇਰਾ ਜਿਹੜਾ ਖਾਲੀ ਪਿਆ ਸੀ ਉਹ ਪੂਰਾ ਹੋਇਆ। ਉਹਦੇ ਨਾਲ ਤੇ ਗਾਂ ਹੋਰ ਵੀ ਹੋਊਗਾ। ਅਦਰਵਾਈਜ਼ ਬਾਕੀ ਸਭ ਲੋਕ ਦੇਖ ਰਹੇ ਹੈ, ਪ੍ਰੇਜ਼ ਕਰ ਰਹੇ ਹੈ, ਚੰਗਾ ਕਹਿ ਰਹੇ ਹੈ, ਪਰ ਨਾਲ ਤੁਰਨ ਦੀ ਹਿੰਮਤ ਜਿਹੜੀ ਹੈਗੀ ਹੈ ਉਹ ਲੋਕ ਨਹੀਂ। ਪੰਜਾਬ ਦੇ ਲੋਕਾਂ ਤੋਂ ਤੁਹਾਨੂੰ ਉਮੀਦ ਕੋਈ ਨਹੀਂ? ਪੰਜਾਬ ਦੇ ਲੋਕ ਤੁਹਾਡੇ ਨਾਲ ਤੁਰਨਗੇ, ਕੋਈ ਉਮੀਦ ਹੈ? ਅੰਡੋਜ ਜੀ, ਮੈਨੂੰ ਗੱਲ ਪੂਰੀ ਕਰ ਲੈਣ ਦਿਆ ਕਰੋ। ਗੱਲ ਸਾਰੀ ਫਿਰ ਵਿੱਚ ਹੋ ਜਾਂਦੀ ਹੈ। ਮੈਂ ਕਹਿ ਰਿਹਾ ਸੀ ਕਿ ਉਹ ਲੋਕ
ਜਿਹੜੇ ਮਤਲਬ ਸਭ ਕੁਝ ਆਪਣਾ ਖਾਈ ਪੀ ਬੈਠੇ ਤੇ ਜਿਨ੍ਹਾਂ ਕੋਲ ਗਾਉਣ ਨੂੰ ਕੁਝ ਨਹੀਂ ਹੈਗਾ, ਉਹ ਲੋਕ ਵੀ ਜਿਹੜੇ ਇਹ ਹਿੰਮਤ ਨਹੀਂ ਕਰ ਰਹੇ ਬੋਲਣ ਦੀ। ਤੇ ਜੇ ਇਹ ਲੋਕ ਹੀ ਜਾਗਣ ਤਾਂ ਜਿਨ੍ਹਾਂ ਲੋਕਾਂ ਕਰਕੇ ਨੁਕਸਾਨ ਹੋਇਆ, ਅਸੀਂ ਸੋਚਦੇ ਹਾਂ ਕਿ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਲੋਕ ਹੀ ਪੂਰਾ ਕਰ ਸਕਦੇ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਇਸ ਤਰ੍ਹਾਂ ਦੇ ਨੁਕਸਾਨ ਹੋਏ ਆ। ਮੇਰਾ ਕੋਈ ਪਰਸਨਲ ਗਿਲਾ ਸ਼ਿਕਵਾ ਹੁਣ ਕਿਸੇ ਨਾਲ ਨਹੀਂ ਹੈ, ਇਹ ਗਿਲਾ ਸ਼ਿਕਵਾ ਪੰਜਾਬ ਵਾਸੀਆਂ ਦਾ ਹੈ। ਮੈਂ ਆਪਣੇ ਮੂੰਹੋਂ ਹੀ ਸਾਂਝਾ ਕਰ ਰਿਹਾ। ਉਹਦੀ ਸਬੂਤ ਵਜੋਂ ਇਹ ਚੀਜ਼ ਹੈ ਕਿ ਜਿਹੜੀ ਐਪਰੀਸ਼ੀਏਸ਼ਨ ਹੈ ਜਾਂ ਲੋਕ ਉਸ ਨੂੰ ਦੇਖ ਕੇ ਜੋ ਕਮੈਂਟ ਕਰਦੇ ਆ, ਉੱਥੋਂ ਸਿੱਧ ਹੁੰਦਾ ਹੈ ਕਿ ਮੈਂ ਲੋਕਾਂ ਦੀ ਆਵਾਜ਼ ਦੇ ਤੌਰ ਤੇ ਕੰਮ ਕਰ ਰਿਹਾ। ਹੁਣ ਮੇਰਾ ਪਰਸਨਲ ਇਹਨੂੰ ਨਾ ਲਿਆ ਜਾਵੇ। ਹਾਂਜੀ, ਕੁਝ ਪੁੱਛ ਰਹੇ ਸੀ ਤੁਸੀਂ ਕੁਝ? ਹਾਂਜੀ ਬਿਲਕੁਲ, ਮੈਂ ਇਹ ਕਹਿ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਤੋਂ ਤੁਹਾਨੂੰ ਕੋਈ ਉਮੀਦ ਹੈ ਕਿ ਪੰਜਾਬ ਦੇ ਲੋਕ, ਕਿਉਂਕਿ ਸਾਡੀ ਕੌਮ ਜੁਝਾਰੂ ਰਹੀ ਹੈ, ਲੜਨ ਵਾਲੀ ਕੌਮ ਰਹੀ ਹੈ, ਬੇਬਾਕ ਬੋਲਣ ਵਾਲੀ ਕੌਮ ਸਾਡੀ ਕਹਿਲਾਉਂਦੀ ਹੈ ਇਤਿਹਾਸ ਦੇ ਵਿੱਚ, ਜੇ ਅਸੀਂ ਨਿਗਾਹ ਮਾਰੀਏ ਤਾਂ ਕੀ ਤੁਹਾਨੂੰ ਇਹ ਵਿਸ਼ਵਾਸ ਉੱਠ ਗਿਆ ਕਿ ਹੁਣ ਲੋਕ ਉਸ ਤਰੀਕੇ ਨਾਲ ਬੋਲਣਗੇ ਜਾਂ ਖੜਨਗੇ ਜਾਂ ਲੜਨਗੇ? ਕਿਉਂ ਨਹੀਂ ਕਰਨਗੇ ਜੀ? ਲੋਕਾਂ ਦੀ ਹੀ ਤਾਂ ਗੱਲਬਾਤ ਸਾਰੀ ਹੈਗੀ। ਲੋਕਾਂ ਦਾ ਹੀ ਨੁਕਸਾਨ ਹੋਇਆ। ਲੋਕਾਂ ਦੀ ਜਿਹੜੀ ਹੈਗੀ ਆ ਜਿਹੜਾ ਉਮੀਦਾਂ ਸੀਗੀਆਂ ਉਹਨਾਂ ਦਾ ਕਤਲ ਕੀਤਾ ਗਿਆ ਹੈ। ਜਿਹੜੇ ਬੰਦਿਆਂ ਦੇ ਇਤਬਾਰ ਕੀਤਾ ਉਹਨਾਂ ਨੇ ਹੁਣ ਤੱਕ ਪੋਲੀਟੀਕਲ ਪਾਰਟੀਆਂ ਦੇ ਰੂਪ ਵਿੱਚ ਸਾਰਿਆਂ ਨੇ ਵੱਖ-ਵੱਖ ਪਿੱਠ ਵਿੱਚ ਛੁਰੇ ਮਾਰੇ। ਪੰਜਾਬ ਦੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ। ਲੋਕਾਂ ਵਿੱਚ ਜਾਗਰਤੀ ਘੱਟ ਸੀ, ਪਰ ਸੋਸ਼ਲ ਮੀਡੀਆ ਪਿਛਲੇ 10-15 ਸਾਲਾਂ ਤੋਂ ਜਦੋਂ ਦਾ ਸਰਗਰਮ ਹੋਇਆ, ਹੁਣ ਲੋਕਾਂ ਵਿੱਚ ਜਾਗਰਤੀ ਹੈਗੀ ਹੈ। ਉਹਦੇ ਸਬੂਤ ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਦੇਖ ਸਕਦੇ ਹਾਂ ਪਿਛਲੇ 2 ਵਿਧਾਨ ਸਭਾ ਦਾ, ਜਿਹਦੇ ਵਿੱਚ ਬਿਲਕੁਲ ਰਵਾਇਤੀ ਪਾਰਟੀਆਂ ਨੂੰ ਹੁੰਜਾ ਫਿਰ ਕੇ ਇਹਨਾਂ ਨੇ ਪਾਸੇ ਕਰ ਦਿੱਤਾ। ਤੇ ਫਿਰ ਉਸ ਤੋਂ ਬਾਅਦ ਸੰਗਰੂਰ ਦੇ ਇਲੈਕਸ਼ਨ ਵਿੱਚ ਨਵੀਂ ਪਾਰਟੀ ਨੂੰ ਵੀ ਦੱਸ ਦਿੱਤਾ ਕਿ ਮਤਲਬ ਅਸੀਂ ਹੁਣ ਜਾਗਦੇ ਹਾਂ ਤੇ ਸਾਨੂੰ ਹੋਰ ਜਿਹੜਾ ਬਰਗਲਾਇਆ ਜਾਂ ਭੁਲੇਖੇ ਵਿੱਚ ਨਹੀਂ ਰੱਖਿਆ ਜਾ ਸਕਦਾ। ਲੋਕਾਂ ਵਿੱਚ ਕੋਈ ਦਿੱਕਤ ਨਹੀਂ ਹੈਗੀ। ਲੋਕ ਬਿਲਕੁਲ ਜਾਗੇ ਔਰ ਮਤਲਬ ਚੰਗੇ ਬੰਦੇ ਚੁਣਨ ਨੂੰ ਤਿਆਰ ਹੈ। ਪਰ ਜੋ ਪਿਛਲੇ ਹਾਲਾਤ ਰਹੇ ਹੈ ਉਹਦੇ ਵਿੱਚ ਕੁਝ ਜਿਹੜੀਆਂ ਪੋਜ਼ਿਟਿਵ ਫੋਰਸਿਸ ਹੈਗੀਆਂ ਜਾਂ ਕੁਝ ਲੋਕ ਜਿਹੜੇ ਆ ਸਕਦੇ ਸੀ ਅੱਗੇ, ਉਹਨਾਂ ਨੇ ਮਤਲਬ ਚੁੱਪ ਨੂੰ ਜਿਹੜਾ ਹੈਗਾ ਤਰਜੀਹ ਦੇ ਕੇ ਆਪਣੇ ਆਪ ਨੂੰ ਆਪਣੀਆਂ ਬ੍ਰੈਕਟਾਂ ਵਿੱਚ ਕਮਰਿਆਂ ਵਿੱਚ ਕੈਦ ਕਰ ਲਿਆ ਤੇ ਬਾਹਰ ਨਹੀਂ ਨਿਕਲੇ ਇਹਨਾਂ ਦੇ ਡਰਦੇ ਹੋਏ। ਤੇ ਮੈਂ ਤਾਂ ਇੱਕ ਡੈਮੋਨਸਟ੍ਰੇਸ਼ਨ ਦੇ ਤੌਰ ਤੇ ਇੱਕ ਜਿਹੜੀ ਸੰਘਰਸ਼ ਪਰਮਾਤਮਾ ਨੇ ਜਿਹੜਾ ਹੈ ਮੇਰੇ ਖਾਤੇ ਪਾਇਆ ਤੇ ਮੈਂ ਇਹਨੂੰ ਹੁਣ ਤੱਕ ਪੂਰਾ ਆ ਰਿਹਾ। ਉੱਥੋਂ ਹੀ ਸਿੱਧ ਹੁੰਦਾ ਹੈ ਕਿ ਇਹ ਲੋਕ ਕਮਜ਼ੋਰ ਨੇ, ਜਿਹੜੇ ਮੁੱਠੀ ਪਰ ਲੋਕ ਜਿਹੜੇ ਕਬਜ਼ ਹੋਏ ਪਏ, ਸਾਡੇ ਚਾਰੇ ਥੰਮ ਬਣੇ ਬੈਠੇ ਆ, ਅਖੌਤੀ ਚਾਰੇ ਥੰਮ, ਜਿਨ੍ਹਾਂ ਚੋਂ ਇੱਕ ਵੀ ਥੰਮ ਜਿਹੜਾ ਹੈਗਾ ਆਪਣਾ ਕੰਮ ਠੀਕ ਨਹੀਂ ਕਰ ਰਿਹਾ। ਤੇ ਇਹਨਾਂ ਨੂੰ ਮਤਲਬ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਉੱਥੇ ਜੇ ਇਹਨਾਂ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਜੇ ਇਹਨਾਂ ਨੂੰ ਸਵਾਲ ਕੀਤੇ ਜਾਣ ਤੇ ਇਹਨਾਂ ਕੋਲ ਜਵਾਬ ਨਹੀਂ ਹੈਗੇ, ਤੇ ਸਾਡੇ ਕੋਲ ਜੇ ਇੰਨੀ ਹਿੰਮਤ ਹੀ ਖਤਮ ਹੋ ਗਈ ਹੈ ਕਿ ਅਸੀਂ ਆਪਣੇ ਨਾਲ ਹੋ ਰਹੇ ਜ਼ੁਲਮ ਬਾਰੇ ਕੋਈ ਗੱਲ ਹੀ ਨਹੀਂ ਕਰ ਸਕਦੇ, ਤੇ ਫਿਰ ਤਾਂ ਨੁਕਸ ਸਾਡੇ ਵਿੱਚ ਹੀ ਹੈ ਨਾ। ਤੋਂ ਮੈਨੂੰ ਜਿਸ ਤਰ੍ਹਾਂ ਦੇ ਕੋਈ ਹੰਗਾਰਾ ਆਉਂਦਾ ਹੈ, ਪੰਜਾਬ 'ਚੋਂ ਗੱਲਬਾਤ ਆਉਂਦੀ ਹੈ, ਟੈਲੀਫੋਨ ਆਉਂਦੇ, ਤਾਂ ਮੈਂ ਉਹਨਾਂ ਨੂੰ ਅੱਗੇ ਰਿਕੁਐਸਟ ਇਹੀ ਕਰਦਾ ਹੁੰਦਾ ਕਿ ਮੈਂ ਇੰਨੀ ਸਮਰੱਥਾ ਤਾਂ ਨਹੀਂ ਰੱਖਦਾ ਕਿ ਮੇਰੇ ਕਿਹਾ ਤੁਹਾਡੇ ਮਸਲੇ ਹੱਲ ਹੋ ਜਾਣ, ਪਰ ਤੁਸੀਂ ਆਪਣੀ ਆਵਾਜ਼ ਨੂੰ ਜੇ ਹਟਾਓਗੇ ਤਾਂ ਇਹ ਲੋਕ ਜਿਹੜੇ ਹੈਗੇ ਇਹਨਾਂ ਕੋਈ ਜਵਾਬ ਕੋਈ ਨਹੀਂ ਹੈਗੇ, ਭਾਵੇਂ ਉਹ ਜੁਡੀਸ਼ਰੀ ਹੈ, ਭਾਵੇਂ ਉਹ ਜਿਹੜਾ ਪੋਲੀਟੀਕਲ ਸਿਸਟਮ ਹੈ, ਭਾਵੇਂ ਬਿਊਰੋਕਰੇਟ ਹੈ। ਤੇ ਜਿਹੜਾ ਮੀਡੀਆ ਉਹਨੇ ਤਾਂ ਆਪਣਾ ਰੋਲ ਜਿਹੜਾ ਅਦਾ ਕਦੇ ਠੀਕ ਕੀਤਾ ਨਹੀਂ। ਮੇਰਾ ਇਹ ਕਹਿਣ ਤੋਂ ਭਾਵ ਉਹ ਮੀਡੀਆ ਤੋਂ ਹੁੰਦਾ ਜਿਹਦੀ ਵੱਡੀ ਡਿਊਟੀ ਹੈ, ਜਿਹੜੇ ਬਹੁਤ ਵੱਡੇ ਮਤਲਬ ਅਦਾਰੇ ਨੇ, ਖਾਸ ਤੌਰ ਤੇ ਪ੍ਰਿੰਟ ਮੀਡੀਆ ਦੇ। ਮੈਂ ਅੱਜ ਅਖਬਾਰ ਦੇਖ ਰਿਹਾ ਸੀ, SPS ਰਾਏ ਨਾਮ ਦਾ ਇੱਕ ਬਿਲਕੁਲ ਠੱਗ ਜਿਹੜਾ ਸਰਬਤ ਦਾ ਭਲਾ ਬਣਾ ਕੇ ਟਰਸਟ ਬੈਠਾ, ਬਹੁਤ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਤੇ ਪਿੱਛੇ ਜੇ ਉਹ ਨੈਂਸੀ ਘੁੰਮਣ PTC ਵਾਲੇ ਮਸਲੇ ਜੋ ਕੁਝ ਹੋਇਆ ਸੀਗਾ ਸਾਰੀ ਦੁਨੀਆ ਜਾਣਦੀ ਹੈ। ਇਹਨਾਂ ਦੇ ਅਸਲੀ ਚਿਹਰੇ ਸਾਹਮਣੇ ਆਏ ਸੀ, ਪਰ ਪ੍ਰੈਸ ਜਿਹੜੀ ਹੈਗੀ ਹੈ, ਮੀਡੀਆ ਦਬਾ ਲੈਂਦਾ। ਹੁਣ ਵੀ ਵੱਖ-ਵੱਖ ਸਾਜ਼ਿਸ਼ਾਂ ਰਾਹੀਂ ਇਹ ਦੁਬਾਰਾ ਫਿਰ ਜਿਉਂਦਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਾ ਪੈਸਾ ਜਿਹੜੀ ਮਨੀ ਲਾਂਡਰਿੰਗ ਜਿਹੜੀ ਪਿਛਲੀ ਸਰਕਾਰ ਦੀ ਰੂਸ ਆਲਮ ਦੇ ਥਰੂ ਲੁੱਟਮਾਰ ਹੋਈ ਹੈ, ਉਹ ਇਸ ਬੰਦੇ ਦੇ ਥਰੂ ਜਿਹੜਾ ਹੈਗਾ ਗਿਆ। ਇਹ ਜਿਹੜਾ ਮੀਡੀਆ ਇਹਨੂੰ ਵਿਖਾਉਂਦਾ ਵੀ ਇਹ ਬਹੁਤ ਵੱਡਾ ਦਾਨੀ ਹੈ, ਇਹਨੇ ਫਲਾਨੀ ਤਾਂ ਬਲੱਡ ਮਨੀ ਭਰ ਕੇ ਬੰਦੇ ਛਡਾਏ ਹੈ। ਉਹ ਪੈਸਾ ਕਮਾਇਆ ਕਿੱਥੋਂ ਆ? ਲੋਕਾਂ ਦੇ ਖੂਨ ਪਸੀਨੇ ਦੇ ਜਿਹੜੇ ਫੰਡ ਹੈਗੇ ਇਕੱਠੇ ਕਰਕੇ ਟਰਸਟ ਦੇ ਵਿੱਚ ਜੇ ਨਾਮ ਲਿਆ ਜਾਵੇ, ਮਹਿਲ ਸਿੰਘ ਭੁੱਲਰ, ਹਰਚਰਨ ਸਿੰਘ ਭੁੱਲਰ, ਹੋਰ ਪਤਾ ਨਹੀਂ ਕਿੰਨੇ ਨਾਮ ਹੈ, ਉਹ ਟਰਸਟ ਦੇ ਜਿਹੜੇ ਇਹਦੇ ਮਤਲਬ ਟਰਸਟੀ ਹੈਗੇ ਆ ਤੇ ਜਿਨ੍ਹਾਂ ਦੇ ਕਿਰਦਾਰ ਜਿਹੜੇ ਹੈਗੇ ਸਾਰੀ ਦੁਨੀਆ ਜਾਣਦੀ ਹੈ। ਪੂਰੀ ਲਿਸਟ ਕਿਸੇ ਦਿਨ ਮੈਂ ਜਾਰੀ ਕਰ ਦੂੰਗਾ। ਤਾਂ ਕਹਿਣ ਦਾ ਪਰਪਸ ਸੀ ਕਿ ਮੀਡੀਆ ਜਿਹੜਾ ਹੈਗਾ ਉਹ ਕੀ ਵਿਖਾ ਰਿਹਾ। ਮੀਡੀਆ ਨੇ ਜੋ ਵਿਖਾਉਣਾ ਚਾਹੀਦਾ ਸੀਗਾ ਅਸਲੀ ਰੂਪ ਇਹਨਾਂ ਲੋਕਾਂ ਦੇ, ਜਿਹੜੀ ਮੈਂ ਗੱਲ ਕਰ ਰਿਹਾ, ਇਹ ਕੰਮ ਮੀਡੀਆ ਦਾ ਨਹੀਂ ਹੈਗਾ। ਇਹ ਦੱਸੇ ਵੀ ਇਹਨਾਂ ਦੇ ਅਸਲੀ ਰੂਪ ਕੀ ਹੈਗੇ ਆ, ਕਿਵੇਂ ਇਹ ਲੋਕਾਂ ਦੀਆਂ ਧੀਆਂ ਭੈਣਾਂ ਪੰਜਾਬ ਦੀਆਂ ਨੂੰ ਇੱਥੇ ਗਰੁੱਪਾਂ ਦੇ ਗਰੁੱਪ ਬਣਾ ਕੇ ਲਿਜਾ ਕੇ ਹੋਟਲਾਂ ਦੇ ਵਿੱਚ, ਦੁਬਈ ਦੇ ਵਿੱਚ ਕੀ ਉਹਨਾਂ ਦੇ ਨਾਲ ਕਰਦੇ ਰਹੇ ਤੇ ਕੀ ਕਰਵਾਉਂਦੇ ਰਹੇ। ਤੇ ਪੰਜਾਬ ਦੀ ਸਾਰੀ ਅਫਸਰਸ਼ਾਹੀ ਜਾਂ ਮਾਈਲਾਰਡ ਜੱਜ ਉੱਪਰਲੀਆਂ ਕੋਰਟਾਂ ਦੇ ਥੱਲੇ ਕੋਰਟਾਂ ਦੇ ਉੱਥੇ ਜਾ ਕੇ ਖਿਆਂ ਖਾਂਦੇ ਰਹੇ ਨੇ ਹੋਟਲ ਦੇ ਵਿੱਚ। ਸਾਰੀ ਦੁਨੀਆ ਜਾਣਦੀ ਇਹਨਾਂ ਗੱਲਾਂ ਨੂੰ। ਜਦੋਂ ਇਹ ਗੱਲਾਂ ਬੋਲਦੇ ਨੇ ਫਿਰ ਬਹੁਤ ਤਕਲੀਫ ਹੁੰਦੀ ਹੈ ਜੀ। ਨਹੀਂ, ਤੁਸੀਂ ਮੀਡੀਆ ਦੀ ਗੱਲ ਕਰ ਰਹੇ ਹੋ ਕਿ ਮੀਡੀਆ ਤੋਂ ਤੁਹਾਡਾ ਬਿਲਕੁਲ ਭਰੋਸਾ ਉੱਠ ਗਿਆ ਕਿ ਜਿਹੜੀ ਮੀਡੀਆ ਦੀ ਸਾਰਥਕ ਭੂਮਿਕਾ ਸੀ ਜਾਂ ਲੋਕਾਂ ਵਾਸਤੇ ਜਿਹੜੀ ਰਿਸਪੌਂਸਿਬਿਲਿਟੀ ਮੀਡੀਆ ਦੀ ਬਣਦੀ ਹੈ ਉਹ ਮੀਡੀਆ ਨਹੀਂ ਅਦਾ ਕਰ ਰਿਹਾ? ਬਿਲਕੁਲ ਠੀਕ ਹੈ ਜੀ। ਕਿਉਂ ਜੇ ਅਦਾ ਕਰ ਰਿਹਾ ਹੁੰਦਾ ਤਾਂ ਫਿਰ ਹਾਲਾਤ ਕਿਵੇਂ ਇਸ ਤਰ੍ਹਾਂ ਹੁੰਦੇ? ਇਹ ਲੋਕਾਂ ਨੂੰ ਜਵਾਬਦੇਹੀ ਨਾ ਹੁੰਦੀ। ਕੁਛ ਵੀ ਚੀਜ਼ ਅੱਜ ਇੱਕ ਚੀਜ਼ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਭਗਵੰਤ ਮਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਉਹ ਨਾ ਪੀਤੀ ਹੋਵੇ, ਭਾਵੇਂ ਉਹਦਾ ਕਿਰਦਾਰ ਕੀ ਹੈਗਾ ਬੇਸਿਕਲੀ, ਜਦੋਂ ਬੇਸਿਕਲੀ ਡਿੱਗਦਾ ਫਿਰਦਾ ਪੰਜਾਬ ਦੇ ਵਿੱਚ ਸ਼ਰਾਬਾਂ ਪੀ ਕੇ, ਤੇ ਜੇ ਬਾਹਰ ਡਿੱਗ ਵੀ ਪਿਆ ਹੋਊਗਾ ਤਾਂ ਉਹਦੇ ਵਾਸਤੇ ਕਿੰਨੀ ਵੱਡੀ ਘਟਨਾ ਹੈ। ਕੀ ਇਹ ਏਡੀ ਜ਼ਰੂਰੀ ਗੱਲ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਅੱਜ ਕੀਤੀ ਜਾਵੇ? ਇਸੇ ਜਿਹੜਾ ਸਾਰਾ ਮੀਡੀਆ ਇਸ ਚੀਜ਼ ਨੂੰ ਵਿਖਾ ਰਿਹਾ।
ਜੋ ਮਤਲਬ ਇਹ ਮੈਂ ਇੱਕ ਉਦਾਹਰਨ ਦਿੱਤੀ ਹੈ, ਜਿਹੜੀ ਚੀਜ਼ਾਂ ਦੀ ਲੋੜ ਹੈ, ਜਿਹੜੀ ਪ੍ਰੋਬਲਮ ਹੈਗੀਆਂ, ਜਿਹੜੀ ਕਰਪਸ਼ਨ ਵਧੀ ਹੋਈ ਹੈ। ਪਿੱਛੇ ਜੇ ਮੈਂ ਖਬਰ ਦੇਖ ਰਿਹਾ ਸੀ ਕਿ ਕਬੱਡੀ ਦੇ ਖਿਡਾਰੀ ਤੋਂ ਮਤਲਬ ਇੱਕ ਹੈਰੋਇਨ ਫੜੀ ਗਈ। ਹੁਣ ਵੱਡੇ ਵੱਡੇ ਲੀਡਰਾਂ ਦੇ ਖੁਲਾਸੇ ਹੋਣਗੇ, ਅੱਜ ਤੱਕ ਹੋਏ ਕਦੇ? ਤੇ ਇੱਥੇ ਤਾਂ ਬਸ ਜਿਹੜਾ ਫੜਿਆ ਗਿਆ, ਉਹ ਵੀ ਗਲਤੀ ਨਾਲ। ਜੇ ਉੱਪਰ ਦਾ ਕੋਈ ਮਾੜਾ ਮੋਟਾ ਫੜਿਆ ਜਾਂਦਾ ਤਾਂ ਉਸ ਤੋਂ ਗਾਂ ਤਾਂ ਗੱਲ ਚੱਲਦੀ ਨਹੀਂ ਹੈਗੀ। ਤਾਂ ਇਹ ਕੰਮ ਤਾਂ ਮੀਡੀਆ ਦੇ ਹੈਗੇ ਨਾ। ਜੇ ਸਵਾਲ ਇਹਨਾਂ ਤੋਂ ਕੀਤੇ ਜਾਣ ਇਹ ਤਿੱਖੇ, ਪਿਛਲੇ 5 ਸਾਲਾਂ 'ਚ ਕਦੇ ਕਿਸੇ ਨੇ ਅਰੂਸਾ ਆਲਮ ਬਾਰੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਮੀਡੀਆ ਨੇ ਵੀ ਇਹ ਕਿੱਥੋਂ ਆਈ ਹੋਈ ਹੈ ਤੇ ਕਿਉਂ ਰੱਖੀ ਹੋਈ ਆਈ ਦੀ ਏਜੰਟ? ਹੁਣ ਇਹਨੂੰ ਕੋਈ ਸਵਾਲ ਕਰ ਰਿਹਾ ਜਿਹੜੇ ਨਵੇਂ ਸੀਐਮ ਹੈ ਵੀ ਤੇਰਾ ਕਿਰਦਾਰ ਕੀ ਹੈਗਾ, ਕੀ ਮਤਲਬ ਇਹ ਬਣਦਾ ਕੋਈ ਕਰਨਾ ਜਿਸ ਤਰ੍ਹਾਂ ਦੇ ਤੁਸੀਂ ਇੱਕ ਇਹੋ ਜਿਹੀਆਂ ਸੀਟਾਂ ਤੇ ਬਹਿ ਕੇ ਪੰਜਾਬ ਨੂੰ ਆਪਣਾ ਜਿਹੜਾ ਨਿੱਜੀ ਕਿਰਦਾਰ ਵਿਖਾ ਰਹੇ ਹੋ, ਕੀ ਇਹ ਯੋਗ ਹੈ ਇਹਨਾਂ ਦੇ? ਇਹ ਸਵਾਲ ਕਰਨ ਵਾਸਤੇ ਮੀਡੀਆ ਦਾ ਮਤਲਬ ਜਿਹੜਾ ਹੈਗਾ ਫਰਜ਼ ਬਣਦਾ ਹੈ। ਇਹ ਆਪਣੇ ਫਰਜ਼ਾਂ ਤੋਂ ਭੁੱਲੇ ਹੋਏ ਹੈ। ਜਿਸ ਤਰ੍ਹਾਂ ਦਾ ਮਤਲਬ ਇਹਨਾਂ ਨੂੰ ਦਿੱਤਾ ਜਾਂਦਾ ਹੋਮਵਰਕ ਇਸ਼ਤਿਹਾਰਾਂ ਪਿੱਛੇ, ਹੋਰ ਜਿਹੜਾ ਨਿੱਕੇ ਮੋਟੇ ਜਿਹੜੇ ਲਾਲਚਾਂ ਪਿੱਛੇ ਜਿਹੜਾ ਹੈਗਾ, ਜਦੋਂ ਵਪਾਰ ਵਿੱਚ ਵੜ ਗਿਆ ਆਪਣੇ ਗੁਰਕਬਾਲ ਜੀ, ਤੇ ਉੱਥੇ ਸਾਰਾ ਕੁਝ ਇਵੇਂ ਹੁੰਦਾ, ਵਪਾਰੀ ਹੋ ਗਏ ਸਾਰੇ ਲੋਕ। ਇੱਥੇ ਕੋਈ ਆਪਣੀ ਡਿਊਟੀਆਂ ਵਾਲਾ ਰਿਹਾ ਹੀ ਨਹੀਂ। ਜਿਹੜਾ ਇੱਥੇ IAS ਅਫਸਰ ਉਹ ਵਪਾਰੀ, ਜਿਹੜਾ ਜੁਡੀਸ਼ਰੀ 'ਚ ਬੈਠਾ ਉਹ ਵਪਾਰੀ, ਜਿਹੜਾ ਮੀਡੀਆ 'ਚ ਬੈਠਾ ਉਹ ਵਪਾਰੀ। ਰਹਿ ਤਾਂ ਪਬਲਿਕ ਗਈ ਨਾ, ਪੋਲੀਟੀਸ਼ੀਅਨ ਬਾਰੇ ਤਾਂ ਕੋਈ ਵਹਿਮ ਹੀ ਨਹੀਂ ਸਾਰੀ ਦੁਨੀਆ ਨੂੰ, ਤੇ ਪਬਲਿਕ ਰਹਿ ਗਈ ਪੁੱਛਣ ਵਾਸਤੇ। ਸੋ ਮੀਡੀਆ ਦਾ ਰੋਲ ਜਿਹੜਾ ਹੈਗਾ ਬਿਲਕੁਲ ਨਿੰਦਣਯੋਗ ਰਿਹਾ ਹੈ। ਖਾਸ ਤੌਰ ਤੇ ਮੈਂ ਆਪਣੇ ਤੌਰ ਤੇ ਤਾਂ ਨਹੀਂ ਲੈਂਦਾ। ਉਸ ਦਿਨ ਜਿਹੜੀ ਇੰਟਰਵਿਊ ਹੋਈ ਆ ਪ੍ਰੈਸ ਕਲੱਬ ਦੇ ਵਿੱਚ, ਅਸੀਂ ਪ੍ਰੈਸ ਕਾਨਫਰੰਸ ਕਰਨੀ ਚਾਹੁੰਦੇ ਸੀਗੇ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ, ਔਰ ਬੇਸ਼ਰਮੀ ਨਾਲ ਆਪਦੇ ਘਰ ਵਿੱਚ ਨਾ ਪਹੁੰਚਣਾ, ਇਸ ਤੋਂ ਘਟੀਆਪਣ ਕੀ ਹੋਊਗਾ ਮੀਡੀਆ ਦਾ? ਸੋ ਮੈਂ ਸਾਰੇ ਮੀਡੀਆ ਨੂੰ ਮਤਲਬ ਕੋਸ਼ਿਸ਼ ਕਰਦਾ ਜਗਾਉਣ ਦੀ, ਇਹ ਕਹਿ ਕੇ ਮੇਰੀ ਪਰਸਨਲ ਕਿਸੇ ਨਾਲ ਨਹੀਂ ਹੈਗੀ, ਤੇ ਅਦਰਵਾਈਜ਼ ਜਿਹੜਾ ਹੈਗਾ ਸਾਰੇ ਦਾ ਸਾਰਾ ਜਿਹੜਾ ਹੈਗਾ ਜਿੰਨਾ ਟੈਲੀਵਿਜ਼ਨ ਤੁਹਾਡੇ ਹੈਗੇ ਨਹੀਂ। ਪ੍ਰੈਸ ਕਲੱਬ ਦਾ ਤੁਸੀਂ, ਮੈਂ ਤੁਹਾਡੇ ਪੇਜ ਦੇ ਉੱਪਰ ਵੀ ਇਹ ਚੀਜ਼ ਪੜ੍ਹਿਆ ਸੀ ਕਿ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਮੀਡੀਆ ਅਦਾਰੇ ਨਹੀਂ ਪਹੁੰਚੇ ਆ। ਤੁਹਾਡੇ ਵੱਲੋਂ ਇਨਵੀਟੇਸ਼ਨ ਦਿੱਤਾ ਗਿਆ ਸੀ ਤਾਂ ਕਿਉਂ ਨਹੀਂ ਪਹੁੰਚੇ? ਕਾਰਨ ਕੀ ਹੈ? ਕਿਸੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਤੁਸੀਂ? ਬਿਲਕੁਲ ਜੀ, ਕਾਰਨ ਤਾਂ ਪ੍ਰਤੱਖ ਹੈਗਾ। ਜਾਣਨ ਦੀ ਕੋਸ਼ਿਸ਼ ਤਾਂ ਕਰੀਏ ਜੇ ਸਾਨੂੰ ਮਤਲਬ ਸਾਡੇ ਤੋਂ ਸਿਰ ਵਿੱਚ ਦਿਮਾਗ ਨਾ ਹੋਵੇ ਤਾਂ। ਪਤਾ ਹੀ ਹੈਗਾ ਪ੍ਰੈਸ ਦੇ ਤੁਸੀਂ ਸਰਕਾਰ ਦੇ ਤੁਸੀਂ ਖਿਲਾਫ ਬੋਲਣਾ, ਜੁਡੀਸ਼ਰੀ ਦੇ ਤੁਸੀਂ ਖਿਲਾਫ ਬੋਲਣਾ। 3 ਦਿਨ ਪਹਿਲਾਂ ਤਾਂ ਮੈਂ ਆਪਣਾ ਦੱਸ ਰਿਹਾ ਵੀ ਮੈਂ ਇਹ ਬੋਲਣਾ, ਤੇ ਫਿਰ ਕਿਵੇਂ ਪਹੁੰਚਣਗੇ? ਇਹਨੀ ਹਿੰਮਤ ਹੈਗੀ ਇਹਨਾਂ ਦੇ ਗੋਡਿਆਂ ਵਿੱਚ ਇਹਨਾਂ ਦਮ ਥੋੜਾ ਹੈਗਾ ਕਿ ਮਤਲਬ ਸੱਚ ਵਿਖਾ ਸਕਣ। ਇਸ ਕਰਕੇ ਇਹ ਸੱਚ ਤਾਂ ਸੁਣਨੇ ਹੀ ਪੈਣਗੇ। ਹੁਣ ਇਹ ਕੂਲੀਆਂ ਆਵਾਜ਼ਾਂ ਨਾਲ ਨਹੀਂ ਕਿਸੇ ਨੂੰ ਜਗਾਇਆ ਜਾਣਾ। ਜੇ ਪੰਜਾਬ ਦੇ ਲੋਕਾਂ ਵਾਸਤੇ ਜਗਾਉਣ ਵਾਸਤੇ ਅਸੀਂ ਕੋਈ ਸਖਤ ਲਫ਼ਜ਼ਾਂ ਦੀ ਵਰਤੋਂ ਕਰਦੇ ਹਾਂ, ਤਾਂ ਇਹਨਾਂ ਵਾਸਤੇ ਕਿਹੜਾ ਮਤਲਬ ਜਿਹੜਾ ਫੁੱਲਾਂ ਦੇ ਹਾਰ ਪਾਏ ਜਾਣਗੇ? ਇਹਨਾਂ ਨੂੰ ਯਾਦ ਕਰਾਇਆ ਜਾਊਗਾ। ਇਸੇ ਤਰ੍ਹਾਂ ਹੀ ਛਿੱਟੇ ਮਾਰ ਕੇ ਨਸ਼ਰ 'ਚ ਹੋ ਕੇ ਦੱਸਿਆ ਜਾਊਗਾ ਕਿ ਆਪਣੇ ਫਰਜ਼ ਜਿਹੜੇ ਤੁਸੀਂ ਭੁੱਲੇ ਹੋਏ ਆ। ਪਹਿਲੀ ਗੱਲ ਤਾਂ ਚੌਥਾ ਥੰਮ ਪਤਾ ਨਹੀਂ ਕਿਹਨੇ ਬਣਾਤਾ ਇਹਨਾਂ ਨੂੰ। ਇੱਕ ਡਾਕੀਏ ਨੂੰ ਜਿਹੜਾ ਤੁਸੀਂ ਬਣਾਤਾ DGP, ਆਹ ਤਾਂ ਹਾਲਾਤ ਹੈਗੇ। ਕੰਮ ਤਾਂ ਤੁਹਾਡਾ ਮੈਸੇਂਜਰ ਦਾ ਹੈਗਾ, ਗੱਲ ਸੁਨੇਹਾ ਤੁਸੀਂ ਪਬਲਿਕ ਦਾ ਦੇਣਾ, ਤੇ ਤੁਸੀਂ ਮਾਲਕੀ ਬਣ ਕੇ ਬੈਠ ਗਏ। ਤੇ ਚੌਥੇ ਥੰਮ ਦੀ ਹੀ ਪਹਿਲੀ ਗੱਲ ਤਾਂ ਬਹੁਤ ਵੱਡੀ ਗੱਲ ਹੈ ਕਿ ਪਹਿਲਾਂ ਥੰਮ ਹੀ ਨਹੀਂ ਸੀ ਕਦੇ। ਉਹਨਾਂ ਨੇ ਜੋ ਬਣਾਤਾ, ਜਦੋਂ ਜਿਹੜੀ ਕਲਾਸ ਦੇ ਲੋਕ, ਮੈਂ ਟੋਟਲ ਉਵੇਂ ਨਹੀਂ ਕਹਿੰਦਾ, ਪਰ ਜੋ ਅੱਜ ਦਾ ਕਿਰਦਾਰ ਮੀਡੀਆ ਦਾ, ਕੋਈ ਨਾਮ ਤੁਸੀਂ ਮੈਨੂੰ ਲੈ ਕੇ ਦੱਸ ਦਿਓਗੇ ਤੇ ਮੈਂ ਵਿਸ਼ਲੇਸ਼ਣ ਕਰ ਦੂੰਗਾ ਉਹਦਾ ਵੀ ਕੌਣ ਕੀ ਹੈਗਾ। ਤੋ ਇੱਕ ਪੂਰੀ ਦੀ ਪੂਰੀ ਜਮਾਤ ਜਿਹੜੀ ਹੈਗੀ ਹੈ, ਇੱਕ ਵਪਾਰ ਦੇ ਵਿੱਚ ਪੈ ਕੇ, ਜਿਹੜੇ ਭਾਵੇਂ ਵੱਡੇ ਨਾਮ ਲੈ ਲਓ ਤੁਸੀਂ, ਭਾਵੇਂ ਛੋਟੇ ਨਾਮ ਲੈ ਲਓ, ਤਕਲੀਫ ਬੜੀ ਹੁੰਦੀ ਜਦੋਂ ਮੈਂ ਬਾਈ ਨੇਮ ਕਹਿ ਦਿੰਦਾ। ਇੱਕ ਬੰਦਾ ਵੀ ਆਪਣੀ ਡਿਊਟੀ ਜਿਹੜੀ ਹੈ ਇਹਦੀ ਦਿਨ ਵਿੱਚ ਹੈਗੇ ਮੀਡੀਆ ਦੇ ਤੌਰ ਤੇ ਸਹੀ ਨਹੀਂ ਕਰ ਰਿਹਾ ਜੀ। ਸੇਖੋਂ ਸਾਹਿਬ, ਸਾਰਿਆਂ ਨੂੰ ਤੁਸੀਂ ਇੱਕੋ ਰੱਸੇ ਰੱਖ ਰਹੇ ਹੋ? ਕਿਉਂਕਿ ਬਹੁਤ ਸਾਰੇ ਅਦਾਰੇ ਇੱਦਾਂ ਵੀ ਹੈ ਕਿ ਜਿਹੜੇ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰਕੇ ਤੁਹਾਡੀ ਗੱਲ ਨੂੰ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਗੁਰਕਬਾਲ ਜੀ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਮਤਲਬ ਇਹ ਪਾਰਟੀਕੂਲਰ ਜੇ ਆਪਾਂ ਇੰਨੀ ਬਰੀਕੀ 'ਚ ਜਾਵਾਂਗੇ ਤਾਂ ਫਿਰ ਮਤਲਬ ਇਹ ਕਿਵੇਂ ਪੋਸੀਬਲ ਹੋਊਗਾ? ਇਹ ਤਾਂ ਹੈਗਾ ਹੀ ਹੈ, ਹਮੇਸ਼ਾ ਚੰਗਿਆਈ ਰਹੀ ਹੈ। ਪਰ ਉਸ ਗੱਲ ਨੂੰ ਜੇ ਮੈਂ ਇਹਦੇ ਪੁਲ ਬੰਨਣ ਦੀ ਬਜਾਏ ਤੇ ਉਹਨਾਂ ਬੰਦਿਆਂ ਨੂੰ ਟਾਰਗੇਟ ਕਰਨਾ, ਜਿਹੜੇ ਆਪਣਾ ਫਰਜ਼ ਨਹੀਂ ਕੰਮ ਜਿਹੜਾ ਨਿਭਾ ਰਹੇ, ਉਹਨਾਂ ਨੂੰ ਬੈਟਰ ਹੋਊਗਾ ਨਾ। ਕਰ ਹੀ ਰਹੇ ਆ ਤੁਸੀਂ ਲੋਕ, ਕਰ ਹੀ ਰਹੇ। ਹੋਰ ਬਥੇਰੇ ਲੋਕ ਹੈਗੇ ਜਿਹੜੇ ਮਤਲਬ ਆਪਣੇ ਛੋਟੇ ਵੈਬ ਚੈਨਲਾਂ ਵਾਲੇ ਲੋਕ ਨੇ, ਬਾਹਰ ਬੈਠੇ ਲੋਕ ਨੇ, ਬਹੁਤ ਕੁਝ ਵਿਖਾਇਆ ਜਾ ਰਿਹਾ ਮੈਨੂੰ। ਮੀਡੀਆ ਤੋਂ ਕਹਿਣ ਦਾ ਭਾਵ, ਮੈਂ ਤਾਂ ਨਸ਼ਰ ਉਹਨਾਂ ਦੇ ਜਮਾਉਣਾ ਜਿਹੜੇ ਆਪਣੀ ਡਿਊਟੀ ਨਹੀਂ ਕਰ ਰਹੇ। ਸਾਰਾ ਕਹਿਣਾ ਨਾ ਕਹਿਣਾ ਉਹਦੇ ਵਿੱਚ ਪਰਪਸ ਇਹ ਨਹੀਂ ਹੁੰਦਾ। ਹਮੇਸ਼ਾ ਜਿਹੜੀ ਚੰਗਿਆਈ ਹੈ ਉਹਦਾ ਕੋਈ ਪਾਰਟ ਬਚਿਆ ਹੋਇਆ ਹੁੰਦਾ, ਉਹ ਬੁਰਾਈ ਤੇ ਹਮੇਸ਼ਾ ਹਾਵੀ ਹੁੰਦਾ। ਉਹ ਮੇਰਾ ਪਰਪਸ ਇਹ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ। ਸੇਖੋਂ ਸਾਹਿਬ, ਜਦੋਂ ਇਨਸਾਫ ਲੈਣਾ ਹੁੰਦਾ ਹੈ, ਕਿਸੇ ਨਾਲ ਕੋਈ ਜ਼ੁਲਮ ਹੁੰਦਾ ਹੈ, ਕਿਸੇ ਤੇ ਕੋਈ ਅਤਿਆਚਾਰ ਹੁੰਦਾ, ਤਾਂ ਉਹ ਅਦਾਲਤ ਦਾ ਰੁੱਖ ਕਰਦਾ, ਨਿਆਂਪਾਲਕਾ ਵੱਲ ਜਾਂਦਾ। ਤੇ ਨਿਆਂਪਾਲਕਾ ਤੇ ਵੀ ਤੁਸੀਂ ਵੱਡੇ ਸਵਾਲ ਚੱਕ ਰਹੇ ਹੋ। ਨਿਆਂਪਾਲਕਾ ਤੇ ਵੀ ਤੁਸੀਂ ਜਿਹੜਾ ਕੁਐਸਚਨ ਮਾਰਕ ਲਗਾ ਰਹੇ ਹੋ। ਤਾਂ ਲੋਕਾਂ ਵਾਸਤੇ ਫਿਰ ਨਿਆਂ ਮਿਲੂ ਕਿੱਥੋਂ? ਇਨਸਾਫ ਮਿਲੂਗਾ ਕਿੱਥੋਂ? ਕਿਹੜੇ ਦਰ ਤੇ ਜਾਣਗੇ? ਕਿਹੜੇ ਦਰ ਤੇ ਮੱਥਾ ਰਗੜਨਗੇ ਇਨਸਾਫ ਲੈਣ ਵਾਸਤੇ? ਗੁਰਕਬਾਲ ਜੀ, ਪਹਿਲਾਂ ਤਾਂ ਇਹ ਬੇਈਮਾਨ ਬੈਠੇ ਸੀਗੇ, ਬੇਈਮਾਨਾਂ ਠੱਗੀਆਂ ਮਾਰਦੇ ਸੀ ਹਾਈ ਕੋਰਟਾਂ ਵਿੱਚ ਬੈਠੇ ਜੱਜ ਤੇ ਹੋਰ ਕੁਝ। ਹੁਣ ਤਾਂ ਗੁੰਡਾਗਰਦੀ ਤੇ ਉਤਰਿਆ ਇਹ। ਪਰਸੋਂ ਇੱਕ ਬਹੁਤ ਵੱਡੇ ਡਾਕੂ ਚੋਰ ਨੂੰ ਜਿਹੜੀ ਜ਼ਮਾਨਤ ਦੇਣ ਲੱਗਿਆ, ਰਾਮਾ ਬਾਲਾ ਸੁਬਰਾਮਨੀਅਮ ਨੂੰ, ਜਿਹੜਾ ਕਿ ਆਸ਼ੂ ਦੇ ਸਾਰੀਆਂ ਲੁੱਟਾਂ ਖੋਹਾਂ ਦਾ ਬਹੁਤ ਵੱਡਾ ਭਾਈਵਾਲ ਸੀ। ਇਹਨਾਂ ਮਤਲਬ ਇੱਕ ਅਵਨੀਸ਼ ਝਿੰਗਣ ਦੀ ਕੋਰਟ ਦੇ ਵਿੱਚ ਅੰਦਰ ਜੋ ਇੱਕ DSP ਨਾਲ ਵਰਤਾਰਾ ਕਰਕੇ ਉਹਨੂੰ ਮਤਲਬ ਇਹਨਾਂ ਨੇ ਪ੍ਰੈਸ ਕਰਕੇ, ਕਿਉਂਕਿ ਪੁਲਿਸ ਦੇ ਪੱਲੇ ਦਾ ਕੁਛ ਹੈ ਹੀ ਨਹੀਂਗਾ। ਇਹਨਾਂ ਦੇ ਵੀ ਗਿੱਟੇ ਗੋਡੇ ਜੁੜ ਜਾਂਦੇ ਜਦੋਂ ਇਹ ਮਾਈਲਾਟਾਂ ਨੂੰ ਦੇਖਦੇ, ਵੱਡੇ ਵੱਡੇ। ਮੇਰੇ ਵਰਗਾ ਕੋਈ ਬੰਦਾ ਹੁੰਦਾ ਤਾਂ ਮੈਂ ਪੁੱਛਦਾ ਉਹਦੇ ਕੋਲੋਂ ਵੀ ਜਿਹੜਾ ਤੇਰਾ ਸੈਸ਼ਨ ਜੱਜ ਦਾ ਫੈਸਲਾ ਕੀਤਾ ਹੋਇਆ ਉਹ ਤੈਨੂੰ ਦਿਖਾਈ ਨਹੀਂ ਦਿੰਦਾ? ਤੂੰ ਇਸ DSP ਨੂੰ ਦਬਕਾ ਰਿਹਾ, ਫਿਰ ਉਹਦੇ ਮੂੰਹੋਂ ਕਢਵਾ ਕੇ ਤੇ ਉਹ ਜਿਹੜਾ ਫੈਸਲਾ ਉਹਦੇ ਹੱਕ ਜਿਹੜਾ ਕਰਕੇ ਉਹ ਮਾਰਿਆ। ਤੇ ਇਹ ਗੁੰਡਾਗਰਦੀ ਤੇ ਉਤਰੇ ਹੋਏ ਆ। ਮੈਂ ਤਾਂ ਨਾਮ ਲੈ ਕੇ ਕਹਿੰਦਾ, ਮੈਨੂੰ ਕੋਈ ਵਹਿਮ ਨਹੀਂ ਹੋਣਾਗਾ। ਜ਼ਮਾਨਤ ਫਿਰ ਲੱਗੀ ਹੈ 27 ਤਰੀਕ ਨੂੰ ਆਸ਼ੂ ਦੀ,
ਇਹ ਕੋਈ ਰਾਜਮੋਹਨ ਜਸਟਿਸ ਹੈ ਜਿਹਦੇ ਨਾਲ ਸੌਦੇਬਾਜ਼ੀਆਂ ਪਹਿਲਾਂ ਹੀ ਤੈਅ ਹੋ ਚੁੱਕੀਆਂ। ਸਾਰੀ ਜਾਣਕਾਰੀ ਸਾਨੂੰ ਇਹਦੇ ਬਾਰੇ ਮਿਲ ਰਹੀ ਹੈ, ਆਉਣ ਵਾਲੇ ਸਮੇਂ 'ਚ ਦੱਸਾਂਗੇ ਵੀ। ਉਸ ਕੋਰਟ ਵਿੱਚ ਮੈਂ ਖੁਦ ਵੀ ਹਾਜ਼ਰ ਹੋਊਂਗਾ ਕਿਉਂਕਿ ਮੈਂ ਉਹਦਾ ਵਿਟਨੈਸ ਹੈਗਾ। ਤੇ ਮੇਰੇ ਕੁਐਸਚਨ ਤਾਂ ਇਹ ਹੋਣਗੇ ਕਿ ਤੁਸੀਂ ਜਿਹੜਾ ਫੈਸਲਾ ਤਾਂ ਜਿਹੜਾ ਕਰਨਾ ਹੈ, ਪਤਾ ਹੀ ਇਹਨਾਂ ਨੇ ਜ਼ਮਾਨਤਾਂ ਹੀ ਦੇਣੀਆਂ, ਹੋਰ ਇਹਨਾਂ ਨੇ ਕਰਨਾ ਕੀ ਹੈਗਾ। ਕੀਮਤ ਪੁੱਛਾਂਗੇ ਕਿ ਕਿਸ ਰੇਟ ਦੇ ਵਿੱਚ ਤੁਹਾਡੇ ਜਿਹੜਾ ਹੈਗਾ ਜਿਹੜੇ ਤੁਹਾਡੇ ਕਿਰਦਾਰ ਵਿਕ ਜਾਂਦੇ ਆ, ਤੇ ਉਹ ਲੋਕ ਜਿਹੜੇ ਤੁਹਾਨੂੰ ਚੈਲੰਜ ਕਰਦੇ ਰਹੇ ਆ ਤੁਹਾਡੀਆਂ ਅਥਾਰਟੀਆਂ ਨੂੰ, ਤੇ ਉਹ ਅੱਜ ਤੁਹਾਡੇ ਸਾਹਮਣੇ ਜ਼ਮਾਨਤਾਂ ਲੈਣ ਵਾਸਤੇ ਖੜੇ ਆ। ਕਿ ਤੁਹਾਨੂੰ ਮਾੜੀ ਮੋਟੀ ਜ਼ਮੀਰ ਜਿਉਂਦੀ ਤੁਹਾਡੀ, ਕਿ ਤੁਹਾਨੂੰ ਥੋੜਾ ਬਹੁਤ ਵੀ ਇਹਨਾਂ ਕੁਰਸੀਆਂ ਦਾ ਜੇ ਮਤਲਬ ਕੋਈ ਮਾਨ ਸਰਕਾਰ ਜਾਂ ਕੋਈ ਸ਼ਰਮ ਹੈਗੀ ਹੈ, ਤਾਂ ਆਉਣ ਵਾਲੇ ਸਮੇਂ ਜਿਹੜੇ ਫੈਸਲੇ ਹੈਗੇ ਆ ਇਸ ਤਰ੍ਹਾਂ ਦੇ ਨਹੀਂ ਆਉਣਗੇ। ਪਰ ਇਹਨਾਂ ਨੇ ਜਦੋਂ ਗੁੰਡਾਗਰਦੀ ਤੇ ਉਤਰਿਆ ਤਾਂ ਕੀ ਕਿਹਾ ਜਾ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇਨਸਾਫ ਦੀ, ਇੱਥੇ ਇਨਸਾਫ ਬੜੇ ਮਤਲਬ ਲੋਕਾਂ ਨੂੰ ਨਹੀਂ ਮਿਲਦਾ। ਇਹ ਤਾਂ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਟੈਚੀਆਂ ਵਿੱਚ ਜਿਹੜੇ ਹੈਗੇ ਆ ਲੋਕਾਂ ਦੇ ਲੁੱਟੇ ਹੋਏ ਖੂਨ ਪੈਸੇ ਦੀ ਕਮਾਈ ਹੈਗੀ ਹੈ, ਉਹ ਲੈ ਕੇ ਫਿਰ ਇਨਸਾਫ ਮੁੱਲ ਵਿਕਦਾ। ਇੱਥੇ ਫਰੀ 'ਚ ਕੁਛ ਨਹੀਂ ਮਿਲਦਾ ਭਾਈ ਸਾਹਿਬ। ਆਮ ਆਦਮੀ ਤਾਂ ਇਹ 5-5, 10-10 ਸਾਲ, 15-15, 25-25 ਸਾਲ ਜਿਹੜੇ ਹੈਗੇ ਆ ਉਹ ਫੈਸਲੇ ਜਿਹੜੀ ਕਰਨੀ ਪੈਂਦੀ ਹੈ। ਇਹਨਾਂ ਵਾਸਤੇ ਜਿਹੜੀ ਹੈਗੀਆਂ ਕੋਰਟਾਂ ਖੁੱਲ੍ਹਦੀਆਂ, ਇਹਨਾਂ ਵਾਸਤੇ ਸੁਪਰੀਮ ਕੋਰਟਾਂ ਖੁੱਲ੍ਹਦੀਆਂ, ਇਹਨਾਂ ਵਾਸਤੇ ਸਾਰੀ ਸਰਕਾਰਾਂ ਜਿਹੜੀਆਂ ਹੈਗੀਆਂ ਹਰ ਟਾਈਮ ਜਾਗਦੀਆਂ। ਤੁਸੀਂ ਅਸੀਂ ਜਿਹੜੇ ਹੈਗੇ ਆ, ਅਸੀਂ ਇਸ ਦੇ ਪਾਤਰ ਨਹੀਂ ਹੈਗੇ ਕਿ ਸਾਨੂੰ ਇਨਸਾਫ ਜਿਹੜਾ ਹੈਗਾ ਇਹਨਾਂ ਜਿਹੜੇ ਹੈਗੇ ਆ ਮੰਦਰਾਂ ਨੂੰ, ਜਿਨ੍ਹਾਂ ਨੂੰ ਕਿ ਹੁਣ ਦੁਕਾਨਾਂ ਬਣਾ ਦਿੱਤਾ ਗਿਆ ਹੈ, ਇੱਥੋਂ ਉਮੀਦ ਰੱਖੀਏ ਕਿ ਸਾਨੂੰ ਇਨਸਾਫ ਮਿਲੂਗਾ। ਜੀ ਸੇਖੋਂ ਸਾਹਿਬ, ਤੁਸੀਂ ਬਹੁਤ ਬੇਬਾਕੀ ਨਾਲ ਗੱਲ ਕਰ ਰਹੇ ਹੋ, ਖੁੱਲ੍ਹ ਕੇ ਬੋਲ ਰਹੇ ਹੋ, ਚਾਹੇ ਪ੍ਰਸ਼ਾਸਨਿਕ ਅਧਿਕਾਰੀ ਹੋਣ, ਸਰਕਾਰਾਂ ਦੇ ਨੁਮਾਇੰਦੇ ਹੋਣ, ਚਾਹੇ ਨਿਆਂਪਾਲਕਾਂ ਦੇ ਨੁਮਾਇੰਦੇ ਹੋਣ। ਤੁਹਾਡੇ ਮਨ ਦੇ ਵਿੱਚ ਕਦੇ ਇਸ ਪ੍ਰਤੀ ਡਰ ਨਹੀਂ ਆਇਆ ਕਿ ਤੁਹਾਡਾ ਨੁਕਸਾਨ ਵੀ ਕੀਤਾ ਜਾ ਸਕਦਾ, ਤੁਹਾਨੂੰ ਕਿਸੇ ਕਿਸਮ ਦਾ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ, ਜਾਂ ਇਸ ਤਰ੍ਹਾਂ ਦੀ ਕੋਸ਼ਿਸ਼ ਹੋ ਸਕਦੀ ਹੈ? ਸਮਾਜਿਕ ਨੁਕਸਾਨ ਇਹਨਾਂ ਨੇ ਮੇਰਾ ਜਿਹੜਾ ਕਰਨਾ ਸੀ ਕਰ ਦਿੱਤਾ। ਨੌਕਰੀ ਖੋਹ ਲਈ, ਠੀਕ ਹੈ। ਇੱਕ ਬੰਦਾ ਆਪਣੀ 30-32 ਸਾਲ ਦੀ ਨੌਕਰੀ ਕਰਦਾ ਹੋਇਆ, ਉਹਨੂੰ ਜੇ ਤੁਸੀਂ ਬਿਨਾਂ ਗੱਲ ਤੋਂ ਇੱਕ ਠੀਕ ਕੰਮ ਕਰਨ ਲੱਗਿਆ ਉਹਦਾ ਇਹ ਹਸ਼ਰ ਕਰੋਗੇ ਤਾਂ ਫਿਰ ਨੁਕਸਾਨ ਨੂੰ ਬਾਕੀ ਮੇਰੇ ਕੋਲ ਗਵਾਉਣ ਨੂੰ ਕੀ ਰਹਿ ਗਿਆ। ਬਾਕੀ ਇਹਨਾਂ ਕੋਲ ਹੈਗੀ ਹੈ ਜੇਲ੍ਹ, ਉਹਦੇ ਵਾਸਤੇ ਪ੍ਰੋਸੀਜਰ ਹੈਗਾ। ਐਡੀ ਵੱਡੀ ਇਹਨਾਂ ਦੀ ਉਹ ਨਹੀਂ ਹੈਗੀ ਕਿ ਅੱਜ ਮੈਂ ਬੋਲ ਰਿਹਾ ਤੇ ਮੈਨੂੰ ਜੇਲ੍ਹ ਭੇਜਣਗੇ, ਮੇਰੇ ਤੇ 4 ਦੇ ਫਰੇਮ ਕਰਨਗੇ, ਉਹਦਾ ਮੈਂ ਜਵਾਬ ਦੇਵਾਂਗਾ, ਮੈਂ ਇਹਨਾਂ ਨੂੰ ਝੂਠੇ ਸਾਬਤ ਕਰੂੰਗਾ। ਇਹਨਾਂ ਦੀ ਹਿੰਮਤ ਨਹੀਂ ਪੈਦਾ ਹੋ ਰਹੀ ਕਿ ਮੈਨੂੰ ਕਾਲ ਕਰਨ। ਮੈਂ ਤਾਂ ਕਿਸੇ ਦਿਨ ਦਾ ਬਹੁਤ ਦਿਨਾਂ ਦਾ ਕਿ ਇਹਨਾਂ ਨੇ ਵਕੀਲਾਂ ਨੇ ਮੇਰੇ ਖਿਲਾਫ ਵੀ ਪਾਈ ਸੀ, ਉਹਦੇ ਤੇ ਨਹੀਂ ਹਿੰਮਤ ਕੀਤੀ ਬੁਲਾਉਣ ਦੀ। ਬੁਲਾਉਣ ਤਾਂ ਸਹੀ, ਨਹੀਂ ਬੁਲਾਉਣਗੇ ਤਾਂ ਫਿਰ ਅੱਜ 27 ਤਰੀਕ ਵੀ ਕੋਈ ਦੂਰ ਨਹੀਂ ਆ ਗਈ ਹੈ। ਕੁਐਸਚਨ ਤਾਂ ਮੇਰੇ ਉਹੀ ਰਹਿਣਗੇ। ਇਸ ਕਰਕੇ ਜਿਹੜਾ ਹੈਗਾ ਇਹ ਜਿਹੜਾ ਡਰ ਡਰ ਵਾਲੀ ਗੱਲ ਤਾਂ ਚਲੀ ਗਈ ਹੈ ਜੀ। ਇੱਕ ਜਾਨ ਰਹਿ ਗਈ ਹੈ ਤੇ ਇੱਕ ਜੇਲ੍ਹ ਹੈਗੀ ਹੈ। ਜੇਲ੍ਹ ਗਿਆ ਤਾਂ ਮੈਂ ਇਹਨਾਂ ਤੋਂ ਬਿਲਕੁਲ ਲਈਦਾ ਨਹੀਂ ਹੈਗਾ, ਤੇ ਜਾਨ ਜਿਹੜੀ ਹੈਗੀ ਉਹ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਪਾਸ ਹੈਗੀ। ਕਿੰਨਾ ਚਿਰ ਜਿਹੜੇ ਸਾਹ ਲੈਣੇ ਆ ਉਹਨਾਂ ਚਿਰ ਸੱਚ ਬੋਲੀਏ, ਤੇ ਉਹਦਾ ਜਿਹੜਾ ਇੱਕ ਵੱਖਰਾ ਹੀ ਸਵਾਦ ਹੁੰਦਾ, ਜਿਹੜਾ ਕਿ ਮੈਨੂੰ ਹੁਣ ਪਤਾ ਲੱਗਿਆ ਕਿ ਜਦੋਂ ਇਸ ਰਸਤੇ 'ਤੇ ਤੁਰੇ ਆ। ਨਹੀਂ ਤਾਂ ਜਿਹੜਾ ਅਸੀਂ ਵੀ ਭਾਰ ਢੋਂਦੇ ਰਹੇ ਹਾਂ, ਅਸੀਂ ਵੀ ਇਹਨਾਂ ਹਾਲਾਤਾਂ ਵਿੱਚ ਜੀ ਨਿਕਲੇ ਹਾਂ ਜਿਸ ਤਰ੍ਹਾਂ ਕਿ ਆਮ ਸਾਰੇ ਕਰ ਰਹੇ। ਪਰ ਕੋਈ ਵੱਖਰੀ ਹਵਾ ਜਿਹੜੀ ਇਹ ਚੱਲੀ ਕਰਕੇ ਜੋ ਅੱਜ ਮਤਲਬ ਮੈਂ ਕਰ ਰਿਹਾ, ਮੈਨੂੰ ਬਿਲਕੁਲ ਇਹਦਾ ਨਾ ਕੋਈ ਇਹਨਾਂ ਦਾ ਡਰ ਹੈ ਜੀ, ਨਾ ਮੈਨੂੰ ਕਿਸੇ ਇਹਨਾਂ ਦੀ ਜੇਲ੍ਹ ਦਾ ਡਰ ਹੈਗਾ। ਸੱਚ ਜਿਹੜਾ ਹੈਗਾ ਬਾਈ ਨੇਮ ਹੀ ਬੋਲਿਆ ਜਾਊਗਾ। ਇਹਦੋਂ ਘੱਟ ਹੁਣ ਇਹਦੋਂ ਗੁੰਜਾਇਸ਼ ਹੀ ਨਹੀਂ ਹੈਗੀ ਕਿ ਆਪਾਂ ਉਹਲੇ ਰੱਖ ਕੇ ਤੇ ਇਹਨਾਂ ਦੀਆਂ ਜਿਹੜੀਆਂ ਕਾਨੂੰਨੀ ਇਹਨਾਂ ਨੇ ਸਾਡੇ ਤੇ ਸ਼ਿਕੰਜੇ ਬਣਾਏ ਹੋਏ ਡਰ ਦੇ, ਉਹਨਾਂ ਨੂੰ ਮਤਲਬ ਪਾਸੇ ਕਰਕੇ ਸਿੱਟ ਕੇ ਹੀ ਸੱਚ ਬੋਲਿਆ ਜਾ ਸਕਦਾ। ਤਾਂ ਮੈਂ ਬਿਲਕੁਲ ਪੂਰੀ ਕੋਸ਼ਿਸ਼ ਨਾਲ ਬੋਲਦਾ ਰਹਾਂਗਾ ਜੀ। ਸੇਖੋਂ ਸਾਹਿਬ, ਲੋਕਾਂ ਵਾਸਤੇ ਕੀ ਤੁਹਾਡਾ ਸੁਨੇਹਾ ਹੈ? ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ ਹਜੇ ਵੀ ਸਿਸਟਮ ਦਾ ਸ਼ਿਕਾਰ ਨੇ, ਉਹ ਕਿਤੇ ਨਾ ਕਿਤੇ ਉਸ ਸਿਸਟਮ ਦੇ ਵਿੱਚ ਦਬ ਕੇ ਜਿਉਂ ਰਹੇ ਨੇ, ਆਪਣੇ ਸਬਰ ਦਾ ਘੁੱਟ ਹੈ ਜਿਹੜਾ ਉਹ ਭਰ ਰਹੇ ਨੇ। ਤਾਂ ਉਹਨਾਂ ਲੋਕਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉੱਠ ਕੇ ਅੱਗੇ ਆ ਸਕਣ, ਉਹ ਤੁਹਾਡੇ ਨਾਲ ਤੁਹਾਡੇ ਜਿਹੜਾ ਪੰਧ ਹੈ, ਤੁਹਾਡਾ ਜਿਹੜਾ ਰਾਹ, ਉਸ ਰਾਹ ਦੇ ਮੁਸਾਫਿਰ ਹੈ ਜਿਹੜੇ, ਉਹ ਲੋਕ ਵੀ ਬਣ ਸਕਣ? ਜੀ ਲੋਕ ਦੇਖੋ, ਲੋਕ ਜਾਗੇ ਵੀ ਹੈਗੇ। ਲੋਕਾਂ ਨੂੰ ਵੋਟ ਦੀ ਤਾਕਤ ਦਾ ਵੀ ਹੁਣ ਪਤਾ ਹੈ, ਤੇ ਲੋਕਾਂ ਕੋਲ ਵੋਟ ਦੀ ਤਾਕਤ ਤੋਂ ਇਲਾਵਾ ਤਾਂ ਹੋਰ ਕੋਈ ਆਸਰਾ ਹੀ ਨਹੀਂ ਹੈਗਾ ਨਾ। ਇਲੈਕਸ਼ਨ ਤਾਂ ਆਉਂਦੇ ਰਹਿੰਦੇ ਆ, 24 ਦੇ ਇਲੈਕਸ਼ਨ ਆ ਜਾਣਗੇ, 27 ਦੇ ਆ ਜਾਣਗੇ, ਪਰ ਸੰਗਠਿਤ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ